TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਸਹਿਰੇ ਵਾਲੇ ਦਿਨ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਵੀ ਇਹ ਮੁਲਕ ਹਿੰਦੂ ਰਾਸ਼ਟਰ ਆ ਤੇ ਇੱਥੇ ਰਹਿਣ ਵਾਲੇ ਸਾਰੇ ਹਿੰਦੂ ਆ। ਇਹ ਕਹਾਣੀ, ਇਹ ਬਚਨ, ਇਹ ਬੋਲ ਪਹਿਲੀ ਵਾਰ ਨਹੀਂ, ਹਜ਼ਾਰਾਂ ਵਾਰ, ਲੱਖਾਂ ਵਾਰ ਪਿਛਲੇ ਸਮਿਆਂ 'ਚ ਦੁਹਰਾਏ ਗਏ। ਸਿੱਖ ਜਗਤ ਨੇ ਪ੍ਰਤੀਕਿਰਿਆ ਵੀ ਕੀਤੀ, ਐਤਕੀ ਵੀ ਕਰ ਰਹੇ ਆ। ਪਰ ਇਸ ਵਾਰ ਇੱਕ ਨਵਾਂ ਰੰਗ ਦੇਖਣ ਨੂੰ ਮਿਲ ਰਿਹਾ ਕਿ ਬਾਦਲ ਦਲ ਦੇ ਨਾਲ ਸੰਬੰਧਿਤ ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੀਆਂ ਧਿਰਾਂ ਨੇ, ਉਹਨਾਂ ਨੇ ਵੀ ਗੱਜ ਵੱਜ ਕੇ ਪੰਥਕ ਧਿਰਾਂ ਨਾਲੋਂ ਵੀ ਵੱਧ ਕੇ RSS ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕੀਤੀ ਹੋਈ ਹੈ। ਗਿਆਨੀ ਰਘਵੀਰ ਸਿੰਘ ਜਿਹੜੇ ਕੇਸਗੜ੍ਹ ਸਾਹਿਬ ਦੇ, ਤਖਤ ਸਾਹਿਬ ਦੇ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰ ਨੇ, ਉਹਨਾਂ ਦਾ ਤੇ ਵਿਧੀ ਚੰਦ ਨਿਹੰਗ ਦਲ ਜਿਹੜਾ ਹੈ ਉਹਨਾਂ ਵੱਲੋਂ ਤੇ ਬਾਦਲ ਦਲ ਨਾਲ ਸੰਬੰਧਿਤ ਹੋਰ ਕਈ ਸ਼ਖਸੀਅਤਾਂ ਤੇ ਕਈ ਧਿਰਾਂ ਦੇ ਨਾਲ ਅਜੀਤ ਅਖਬਾਰ ਨੇ ਬੜੀ ਲੰਬੀ ਚੌੜੀ ਸੰਪਾਦਕੀ ਲਿਖ ਕੇ ਇਸ ਮਸਲੇ ਬਾਰੇ ਕਈ ਗੰਭੀਰ ਸੰਕੇਤ ਦਿੱਤੇ ਆ। ਜਿਨ੍ਹਾਂ ਸੰਕੇਤਾਂ ਨੂੰ ਫੜਨ ਵਾਲੇ ਲੋਕ ਇਹ ਸਮਝ ਰਹੇ ਨੇ ਕਿ ਇਹਨਾਂ RSS ਦੇ ਖਿਲਾਫ ਬਾਦਲ ਦਲ ਵੱਲੋਂ ਜਿਹੜੀ ਵਿਉਂਤਬੰਦੀ ਆ ਇਹਦੇ ਕੋਈ ਅਰਥ ਨੇ। ਇਹ ਸਹਿਜ ਸੁਭਾਅ ਪ੍ਰਤੀਕਿਰਿਆ ਨਹੀਂ ਹੈਗੀ, ਇਹ ਵਿਉਂਤਬੰਦੀ ਸੋਚ ਸਮਝ ਕੇ ਚੱਕੇ ਹੋਏ ਰਣਨੀਤਿਕ ਫੈਸਲਿਆਂ ਵਿੱਚੋਂ ਆ। ਤੇ ਇਹ ਫੈਸਲੇ ਜਿਹੜੇ ਨੇ ਇਹ ਕਿਸ ਤਰੀਕੇ ਨਾਲ ਸਾਡੀ ਸਮੁੱਚੀ ਸਿੱਖ ਸਾਈਕੀ ਨੂੰ, ਸਾਡੇ ਸਿੱਖ ਜਗਤ ਨੂੰ ਪ੍ਰਭਾਵਿਤ ਕਰਦੇ ਆ, ਇਹਦੇ ਬਾਰੇ ਸਾਨੂੰ ਚਰਚਾ ਕਰਨ ਦੀ ਲੋੜ ਹੈ। ਖਾਸ ਤੌਰ ਦੇ ਉੱਤੇ ਬਾਦਲ ਦਲ ਵੱਲੋਂ ਅਕਾਲ ਤਖਤ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਦੇ ਪਦ ਉੱਤੇ ਥੋਪੇ ਹੋਏ ਜਾਂ ਥਾਪੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਦੇ ਜਿਹੜੇ ਬਿਆਨ ਨੇ ਉਹ ਬੜਾ ਕੁਝ ਦੱਸਦੇ ਆ, ਬੜੀ ਕਰਸੋਹ ਪਾਉਂਦੇ ਆ, ਬੜੀ ਸੱਦ ਪੁੱਛ ਉਹਦਾਂ ਦੀ ਹੋਣ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਬੜਾ ਠੋਕ ਵਜਾ ਕੇ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ RSS ਜਿਹੜੀ ਆ ਉਹ ਤੇ ਬੈਨ ਹੋਣਾ ਚਾਹੀਦਾ। ਤੇ ਇਹ RSS ਉੱਤੇ ਜਿਹੜਾ ਬੈਨ ਮੰਗਿਆ ਜਾ ਰਿਹਾ ਉਹਦਾ ਆਧਾਰ ਪੰਥਕ ਸਰੋਕਾਰ ਨਹੀਂ ਦਰਸਾਏ ਜਾ ਰਹੇ। ਜਿੰਨੀ ਵਾਰ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਇਹ ਮੁਲਕ ਨੂੰ ਤੋੜਨ ਵਾਲੀਆਂ ਗੱਲਾਂ ਕਰਦੀ ਆ RSS, ਤੇ ਇਸ ਕਰਕੇ ਇਸ ਸੰਸਥਾ ਉੱਤੇ ਬੈਨ ਹੋਣਾ ਚਾਹੀਦਾ। ਹੁਣ RSS ਉੱਤੇ ਜਦੋਂ ਬੈਨ ਮੰਗਦੇ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਰੋਕਾਰ ਸਮੁੱਚੇ ਸੰਸਾਰ ਵਿੱਚ ਫੈਲੇ ਹੋਏ ਸਿੱਖਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਹੋਣੇ ਚਾਹੀਦੇ ਆ ਕਿ ਸਾਡੀ ਖਾਲਸਾਈ ਰਹਿਤ ਨੂੰ, ਸਾਡੇ ਸਿੱਖ ਫਲਸਫੇ ਨੂੰ ਬੌਧਿਕ ਹਮਲਿਆਂ ਦੇ ਨਾਲ, ਜਿਸ ਤਰੀਕੇ ਦੇ ਨਾਲ ਇਹ ਅਟੈਕ ਹੋ ਰਿਹਾ RSS ਵੱਲੋਂ, ਜਿਸ ਤਰੀਕੇ ਨਾਲ ਸਿੱਖਾਂ ਨੂੰ ਹਿੰਦੂ ਦਰਸਾਇਆ ਜਾ ਰਿਹਾ, ਕੇਸਾਧਾਰੀ ਹਿੰਦੂ ਦਰਸਾਇਆ ਜਾ ਰਿਹਾ, ਜਿਸ ਤਰੀਕੇ ਦੇ ਨਾਲ ਸਿੱਖੀ ਦਾ ਬਾਹਮਣੀਕਰਨ ਕਰਨ ਦੇ ਲਈ ਯਤਨਸ਼ੀਲ ਆ, ਜਿਸ ਤਰੀਕੇ ਨਾਲ ਸਿੱਖ ਸੱਭਿਆਚਾਰ ਨੂੰ, ਸਿੱਖ ਸਿਵਲਾਈਜੇਸ਼ਨ ਨੂੰ, ਸਿੱਖਾਂ ਦੀ ਬੋਲੀ ਨੂੰ, ਸਿੱਖਾਂ ਦੇ ਧਰਮ ਨੂੰ, ਸਿੱਖੀ ਅਤੇ ਸਿੱਖਾਂ ਲਈ ਜਿਸ ਤਰੀਕੇ ਨਾਲ RSS ਖਤਰਨਾਕ ਆ, ਉਹਨੂੰ ਆਧਾਰ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਗੱਲ ਕਹਿਣੀ ਚਾਹੀਦੀ ਹੈ। ਪਰ ਉਹਨਾਂ ਨੂੰ ਦੇਸ਼ ਦੀ ਵਾਲੀ ਫਿਕਰ ਆ ਤੇ ਕੌਮ ਜਾਂ ਪੰਥ ਜਾਂ ਖਾਲਸਾ ਸਿੱਖਾਂ ਦੇ ਹਿੱਤਾਂ ਦੀ ਗੱਲ ਕਿਤੇ ਲੱਭਦੀ ਨਹੀਂ। ਗਿਆਨੀ ਹਰਪ੍ਰੀਤ ਸਿੰਘ ਇੱਕ ਸਿਆਸੀ ਲੀਡਰ ਵਾਂਗ ਜਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਆ ਤਾਂ ਸਾਫ਼ ਸਮਝ ਆਉਂਦਾ ਕਿ ਇਹ ਇਸ ਵਾਰ ਜਿਹੜੀ ਇਹ ਬਿਆਨਬਾਜ਼ੀ ਹੋ ਰਹੀ ਆ ਇਹ ਬਾਦਲ ਦਲ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੋ ਰਹੀ ਆ। ਬਾਦਲ ਦਲ ਉੱਤੇ ਲਗਾਤਾਰ ਇਹ ਦੋਸ਼ ਲੱਗਦੇ ਰਹੇ ਆ ਕਿ ਉਹ ਆਪਦੇ ਹਿੱਤਾਂ ਲਈ ਸਿੱਖ ਸੰਸਥਾਵਾਂ ਦਾ ਮੋਢਾ ਜਿਹੜਾ ਉਹ ਵਰਤਦੇ ਆ। ਔਰ ਇਹ ਗੱਲ ਨੰਗੀ ਚਿੱਟੀ ਆ, ਕੋਈ ਲੁਕੀ ਛਿਪੀ ਨਹੀਂ ਕਿ ਇਸ ਤੋਂ ਪਹਿਲਾਂ ਜਥੇਦਾਰਾਂ ਨੇ ਕੀ ਕੁਛ ਉਹਨਾਂ ਦੇ ਕਹਿਣ ਤੇ ਕੀਤਾ। ਬਾਹਲੀ ਦੂਰ ਦੀ ਗੱਲ ਜੇ ਨਾ ਵੀ ਕਰੀਏ ਤਾਂ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਮਾਫੀ ਦਿੱਤੀ ਆ, ਉਹ ਸਾਰਾ ਚੱਕਰ ਜਿਹੜਾ ਉਹ ਤਾਂ ਬਾਦਲ ਕਿਆਂ ਨੂੰ ਇੰਨਾ ਬੁਰੀ ਤਰ੍ਹਾਂ ਨੰਗਾ ਕਰ ਗਿਆ। ਉਸ ਚੀਜ਼ ਦਾ ਪੱਟਿਆ ਹੋਇਆ ਬਾਦਲ ਦਲ ਅੱਜ ਤੱਕ ਉਹਦੇ ਪੈਰ ਨਹੀਂ ਲੱਗੇ। ਪਰ ਇਹਦੇ ਬਾਵਜੂਦ ਜਿਹੜੀਆਂ ਕਹਿੰਦੇ ਹੁੰਦੇ ਨਾ ਬਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਵੀ ਜਿਹੜੀਆਂ ਗੰਦੀਆਂ ਆਦਤਾਂ ਹੁੰਦੀਆਂ ਨੇ, ਮਾੜੀਆਂ ਆਦਤਾਂ ਹੁੰਦੀਆਂ ਨੇ, ਜਿਹੜੀਆਂ ਭੈੜੀਆਂ ਆਦਤਾਂ ਹੁੰਦੀਆਂ ਨੇ, ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਉਹ ਆਦਤ ਬਣੀ ਹੋਈ ਆ। ਤੇ ਉਸੇ ਆਦਤ ਦੇ ਤਹਿਤ ਇੱਕ ਵਾਰ ਫੇਰ ਅਕਾਲ ਤਖਤ ਦੇ ਜਥੇਦਾਰ ਦੇ ਪਦ ਪਦਵੀ ਦਾ ਮੋਢਾ ਵਰਤ ਕੇ
ਆਪਦੇ ਸਿਆਸੀ ਉੱਲੂ ਸਿੱਧੇ ਕੀਤੇ ਜਾ ਰਹੇ ਆ। ਹਕੀਕਤ ਇਹ ਹੈਗੀ ਆ ਕਿ ਹਰਿਆਣੇ ਦੇ ਵਿੱਚ ਉੱਥੋਂ ਦੇ ਸਿਆਸੀ ਸਮੀਕਰਨਾਂ ਦੇ ਤਹਿਤ ਹਰਿਆਣੇ ਦੇ ਭਾਜਪਾ ਵਾਲਿਆਂ ਲੀਡਰਾਂ ਨੇ ਇਹ ਸਟੈਂਡ ਲੈ ਲਿਆ ਕਿ ਅਸੀਂ ਇੱਥੇ ਬਾਦਲ ਦਲ ਦੇ ਨਾਲ ਰਲ ਕੇ ਚੋਣ ਨਹੀਂ ਲੜਨੀ, ਕਿਉਂਕਿ ਇਹ ਬਾਦਲ ਦਲ ਵਾਲੇ ਜਿਹੜੇ ਨੇ ਇਹ ਓਮ ਪ੍ਰਕਾਸ਼ ਚਟਾਲੇ ਹੁਣਾਂ ਦੇ ਜੁੰਡੀ ਦੇ ਯਾਰ ਨੇ ਤੇ ਅਸੀਂ ਇਹਨਾਂ ਦੇ ਨਾਲ ਮੇਲ ਮਿਲਾਪ ਰੱਖ ਕੇ ਘਾਟੇ 'ਚ ਰਹਿੰਦੇ ਆ। ਸਾਡੀ ਸਿਆਸੀ ਤੌਰ ਦੇ ਉੱਤੇ ਇਹਨਾਂ ਨਾਲ ਤੁਰਨ ਵਿੱਚ ਨੁਕਸਾਨ ਤੇ ਸਾਨੂੰ ਇਹਨਾਂ ਦੇ ਨਾਲ ਵਿਰੋਧ ਵਿੱਚ ਖੜਨ 'ਚ ਸਾਨੂੰ ਠੀਕ ਆ ਵੀ ਜਿੱਥੇ ਅਸੀਂ ਚਟਾਲੇ ਹੁਣੀ ਰਗੜਦੇ ਆ ਉੱਥੇ ਅਸੀਂ ਇਹਨਾਂ ਨੂੰ ਵੀ ਦੇਖ ਲਾਂਗੇ। ਤੇ ਇਸ ਗੱਲ ਦੇ ਉਲਟ ਬਾਦਲ ਕਿਆ ਨੇ ਪੂਰਾ ਉੱਥੇ ਵਹਿਮ ਬਣਾਉਣ ਦਾ, ਭਰਮ ਪਾਉਣ ਦਾ ਇਹ ਉਹਨਾਂ ਨੂੰ ਯਤਨ ਕੀਤਾ ਕਿ ਸਾਡੀ ਉਹਨਾਂ ਨਾਲ ਇਹੋ ਜਿਹੀ ਗੱਲ ਕੋਈ ਨਹੀਂ, ਤੁਸੀਂ ਸਾਨੂੰ ਆਪਦੇ ਮਿੱਤਰ ਸਮਝੋ। ਪਰ ਹਰਿਆਣੇ ਦੇ ਭਾਜਪਾ ਲੀਡਰਾਂ ਨੇ ਡਟ ਕੇ ਸਟੈਂਡ ਲੈਂਦਿਆਂ ਹੋਇਆਂ ਇਹਨਾਂ ਦੀ ਬਾਤ ਨਹੀਂ ਪੁੱਛੀ। ਹੁਣ ਬੇਸ਼ੱਕ ਬਾਦਲ ਦਲ ਵਾਲੇ ਕਹਿ ਰਹੇ ਨੇ ਕਿ ਸਾਨੂੰ ਉਹ ਕਹਿੰਦੇ ਸੀ ਕਿ SYL ਨਹਿਰ ਆ ਜਿਹੜੀ ਬਈ ਉਹਦਾ ਸਾਡੇ ਨਾਲ ਨਿਬੇੜਾ ਕਰ ਲਓ, SYL ਦਾ ਪਾਣੀ ਜਿਹੜਾ ਹੈਗਾ ਉਹ ਦੇਣ ਲਈ ਤੁਸੀਂ ਮੰਨ ਜਾਓ ਤੇ ਅਸੀਂ ਤੁਹਾਨੂੰ ਸੀਟਾਂ ਦੇ ਦਿੰਨੇ ਆ। ਪਰ ਹਕੀਕਤ ਵਿੱਚ ਇਹੋ ਜੀ ਕੋਈ ਗੱਲ ਨਾ ਸੀ ਨਾ ਹੈ। ਇਹ ਠੀਕ ਆ ਕਿ ਹਰਿਆਣੇ ਦੇ ਸਿਆਸੀ ਲੀਡਰ ਚਾਹੁੰਦੇ ਆ ਕਿ ਪੰਜਾਬ ਦਾ ਪਾਣੀ ਜਿਹੜਾ ਅਸੀਂ ਲੁੱਟ ਲਈਏ, ਪਰ ਇਹ ਵੀ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਮਤਲਬ ਕਿਹਾ ਕੁਛ ਨਹੀਂ ਹੁੰਦਾ। ਪੰਜਾਬ ਦੇ ਲੋਕ ਆ ਜਿਹੜੇ ਉਹ ਹੁਣ ਜਾਗ ਪਏ ਨੇ ਤੇ ਇੱਥੇ ਬੜੀਆਂ ਸਿਆਸੀ ਧਿਰਾਂ ਬੜੀਆਂ ਇਨਵੋਲਵ ਨੇ। ਸਾਰੀ SYL ਨਹਿਰ ਦਾ ਏਜੰਡਾ ਜਿਹੜਾ ਹੈਗਾ ਇਕੱਲਾ ਇਹਨਾਂ ਦੇ ਬਸ ਦਾ ਰੋਗ ਨਹੀਂ ਤੇ ਨਾ ਹੀ ਇਹ ਕੰਮ ਕਰਨ ਜੋਗੇ ਨੇ, ਕਿਉਂਕਿ ਜਿੰਨਾ ਕਿ ਇਹਨਾਂ ਦਾ ਨੁਕਸਾਨ ਹੋਇਆ ਤਾਂ ਹਰਿਆਣੇ ਦੇ ਵਿੱਚ ਇਹਨਾਂ ਦਾ ਸਾਥ ਸਹਿਯੋਗ ਲੈਣ ਤੋਂ ਬਾਦਲ ਦਲ ਜਿਹੜਾ ਸੀ, ਭਾਜਪਾ ਜਿਹੜੀ ਸੀ ਉਹ ਇਹਨਾਂ ਤੋਂ ਦੂਰੀ ਬਣਾ ਕੇ ਚੱਲਣਾ ਚਾਹੁੰਦੀ ਸੀ। ਤਾਂ ਨਤੀਜਾ ਇਹ ਨਿਕਲਿਆ ਕਿ ਕਈ ਦਿਨਾਂ ਦੀ ਘੈਂਸ ਤੋਂ ਬਾਅਦ ਜਦੋਂ ਇਹਨਾਂ ਨੂੰ ਟਿਕਟਾਂ ਦੀ ਵੀ ਉਹਨੇ ਵੰਡ ਕਰਤੀ, ਸੀਟਾਂ ਵੀ ਦਿੱਤੀਆਂ, ਫਿਰ ਇਹਨਾਂ ਨੇ ਉਹੀ ਕੰਮ ਕਰ ਲਿਆ ਜਿਹੜਾ ਇਹਨਾਂ ਤੇ ਇਲਜ਼ਾਮ ਲੱਗਦਾ ਸੀ ਵੀ ਇਹ ਤਾਂ ਚਟਾਲਿਆਂ ਨਾਲ ਰਲ ਕੇ ਖੇਡਦੇ ਆ। ਤਾਂ ਚਟਾਲਿਆਂ ਵਾਲੀ ਪਾਰਟੀ ਦੇ ਨਾਲ ਇਹਨਾਂ ਨੇ ਮੇਲ ਮਿਲਾਪ ਕਰਕੇ ਉੱਥੇ ਚੋਣਾਂ ਲੜ ਰਹੇ ਨੇ। ਤਾਂ ਉੱਥੇ ਹੁਣ ਸੁਖਬੀਰ ਸਿੰਘ ਬਾਦਲ ਥਾਂ ਤੇ ਖੜ ਕੇ ਸਟੇਜਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਵੀ ਰਿਹਾ ਤੇ ਉਹ ਫਿਰ ਭਾਜਪਾ ਵਾਲੇ ਆਪਦੀ ਉੱਪਰ ਦਿੱਲੀ ਵਾਲਿਆਂ ਨੂੰ ਕਹਿਣ ਜੋਗੇ ਨੇ ਵੀ ਆਹ ਦੇਖ ਲਓ ਜੀ, ਤੁਸੀਂ ਮੰਨਦੇ ਨਹੀਂ ਹੁੰਦੇ ਸੀਗੇ ਵੀ ਹੁਣ ਇਹ ਸੁਖਬੀਰ ਸਿੰਘ ਬਾਦਲ ਇੱਥੇ ਕਹਿ ਰਿਹਾ ਕਿ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਨਾ ਬਣ ਗਈ। ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਪਹਿਲੋਂ ਰਹੀ ਆ ਖੱਟੜ ਹੋਣਾ ਵਾਲੀ, ਉਹ ਵਿਰੋਧੀ ਧਿਰ 'ਚ ਬੈਠਣਗੇ। ਇਹ ਸਾਰੀਆਂ ਗੱਲਾਂ ਜਦੋਂ ਸਟੇਜ ਦੇ ਉੱਤੋਂ ਔਰ ਉਹ ਜਿੰਨਾ ਵੀ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੀ ਆਦਤ ਆ ਵੀ ਜਦੋਂ ਉਹ ਬੋਲਦਾ ਫਿਰ ਉਹ ਕੋਈ ਅੱਗਾ ਪਿੱਛਾ ਨਹੀਂ ਦੇਖਦਾ ਹੁੰਦਾ, ਕਿਉਂਕਿ ਸਿਆਸੀ ਤੌਰ ਦੇ ਉੱਤੇ ਵੀ ਕੋਈ ਉਹਦੇ ਕੋਲੇ ਇਹੋ ਜਿਹੀ ਮੈਚਿਓਰਿਟੀ ਨਾ ਆਈ ਆ ਤੇ ਨਾ ਆਉਣੀ ਆ। 3600 ਵਾਰ ਤਾਂ ਪਿਤਾ ਸਮਾਨ ਪਾਪਾ ਜੀ ਕਹਿ ਛੱਡਦਾ ਉਹ। ਤੇ ਉਸ ਗੱਲ ਦੇ ਵਿੱਚ ਉਹਦੀਆਂ ਜਿਹੜੀਆਂ ਪਹਿਲੋਂ ਵੀ ਕਈ ਸ਼ੁਰਲੀਆਂ ਨੇ ਤੇ ਉਵੇਂ ਦੀ ਇਹ ਗੱਲ ਆ ਵੀ ਹੁਣ ਉਹ ਪੂਰਾ ਬੇਲਗਾਮ ਤੇ ਬੇਜ਼ਾਬਤਾ ਹੋਇਆ ਹੈ। ਤੇ ਹਰਿਆਣੇ ਦੇ ਵਿੱਚ ਥਾਂ ਦੇ ਉੱਤੇ ਭਾਜਪਾ ਦੇ ਖਿਲਾਫ ਜਦੋਂ ਉਹ ਬੋਲਦਾ ਹੈ ਤਾਂ ਉੱਥੇ ਇੱਕ ਜਿਹੜਾ ਸਿੱਖ ਜਗਤ ਆ ਉਹਦੇ ਅੰਦਰ ਇੱਕ ਜਿਹੜੇ ਲੋਕ ਭਾਜਪਾ ਨਾਲ ਜਾਂ ਉੱਥੋਂ ਦੇ ਸਿੱਖ ਜਿਹੜੇ RSS ਨਾਲ ਜੋੜਤੇ ਇੰਨੇ ਲੰਮੇ ਅਰਸੇ ਤੋਂ ਇਹਨਾਂ ਨੇ, ਉਹਨਾਂ ਨੂੰ ਪਤਿਆਉਣ ਦੇ ਲਈ ਜਾਂ ਉਹਨਾਂ ਦੇ ਵਿੱਚ ਕੋਈ ਗੜਬੜੇਸ਼ਨ ਪੈਦਾ ਕਰਨ ਦੇ ਲਈ ਜਾਂ ਇਉਂ ਕਹਿ ਲਈਏ ਕਿ ਜਿਹੜਾ ਹੈਗਾ RSS ਦੇ ਬਹਾਨੇ BJP ਨੂੰ ਟਾਰਗੇਟ ਕਰਨ ਦੇ ਲਈ ਜਿਹੜੀ ਖੇਡ ਖੇਡੀ ਜਾ ਰਹੀ ਆ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਮੋਢਾ ਜਿਹੜਾ ਹੈਗਾ ਉਹ ਵਰਤ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਜਦੋਂ ਅਕਾਲ ਤਖਤ ਦੇ ਜਥੇਦਾਰ ਦੇ ਹੈਸੀਅਤ ਵਿੱਚ ਕਹਿੰਦੇ ਨੇ ਨਾ ਕਿ RSS ਦੇਸ਼ ਦੇ ਟੁਕੜੇ ਕਰਨ ਵਾਲੀ ਆ ਜਾਂ ਇਹ ਆ ਉਹ ਆ, ਅਸਲ ਵਿੱਚ ਉਹ ਬਾਦਲ ਦਲ ਦੇ ਬੁਲਾਰੇ ਵਜੋਂ ਹੀ ਬੋਲ ਰਹੇ ਨੇ। ਬਈ ਇੱਕ ਤਰੀਕੇ ਨਾਲ ਬਾਦਲ ਦਲ ਭਾਜਪਾ ਨੂੰ ਸੁਨੇਹਾ ਲਾ ਰਿਹਾ ਕਿ ਜੇਕਰ ਤੁਸੀਂ ਸਾਡੀਆਂ ਗੱਲਾਂ ਨਾ ਮੰਨੀਆਂ, ਜੇਕਰ ਸਾਡੀ ਕਦਰ ਨਾ ਕੀਤੀ, ਜੇਕਰ ਸਾਡੇ ਤੁਸੀਂ ਐਂ ਜੂਤ ਪਤਾਣ ਕਰਦੇ ਰਹੇ ਬਾਦਲ ਦਲ ਦੇ, ਤਾਂ ਅਸੀਂ ਅਕਾਲ ਤਖਤ ਤੋਂ RSS ਦੇ ਖਿਲਾਫ ਇੰਨਾ ਕੁ ਕੂੜ ਪ੍ਰਚਾਰ ਕਰਾਵਾਂਗੇ, ਇੰਨਾ ਕੁ ਇਹਦੇ ਖਿਲਾਫ ਬੁਲਵਾਵਾਂਗੇ ਬਈ ਜਿਹਦਾ ਰਿਜ਼ਲਟ ਜਿਹੜਾ ਹੈ ਉਹ ਬੜਾ ਖਤਰਨਾਕ ਨਿਕਲੂਗਾ। ਅਸੀਂ RSS ਨੂੰ BJP ਨੂੰ ਹੂੰਝ ਦਿਆਂਗੇ। ਖਾਸ ਤੌਰ ਤੇ ਸਿੱਖਾਂ ਦੀ ਕੋਈ ਵੋਟ ਨਾ ਤੁਹਾਨੂੰ ਅਸੀਂ ਪੈਣ ਦੇਤੀ ਫਿਰ BJP ਵਾਲਿਆਂ ਨੂੰ। ਇਸ ਤਰੀਕੇ ਦੀ ਸਥਿਤੀ ਬਣਾਉਣ ਦੇ ਲਈ ਹੁਣ ਜੇਕਰ ਕੋਈ ਬਾਦਲ ਦਲ ਦੀ ਲੀਡਰਸ਼ਿਪ ਇਹੋ ਜਿਹੀਆਂ ਗੱਲਾਂ ਕਵੇ ਫਿਰ ਤਾਂ ਗੱਲ ਨਹੀਂ ਸੀ ਬਣਦੀ। ਤੇ ਇਹ ਤਾਂ ਗੱਲ ਸਾਡੇ ਸਾਹਮਣੇ ਆ ਕਿ ਇਸ ਵੇਲੇ
ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ ਕੇਸਗੜ੍ਹ ਸਾਹਿਬ ਵਾਲੇ, ਅਜੀਤ ਅਖਬਾਰ ਤੇ ਹੋਰ ਕਈ ਲੀਡਰ ਜਿਹੜੇ ਬਾਦਲ ਦਲ ਦੇ ਨਾਲ ਸੰਬੰਧਿਤ ਧਿਰਾਂ ਦੇ ਨੇ, ਉਹ ਬੋਲ ਚੁੱਕੇ ਨੇ। ਬਾਦਲ ਦਲ ਨੇ ਬੁੱਲ ਤੋਂ ਬੁੱਲ ਨਹੀਂ ਚੱਕਿਆ ਹੈਗਾ। ਔਰ ਇਹ ਬੜੀ ਕਮਾਲ ਦੀ ਗੱਲ ਆ ਕਿ ਡੇਰਾ ਸਰਸਾ ਦੇ ਖਿਲਾਫ ਸਮੁੱਚੇ ਸਿੱਖ ਜਗਤ ਦੇ ਵਿੱਚ ਪੂਰਨ ਤੌਰ ਤੇ ਇੱਕ ਮੁੱਠਤਾ ਵਾ, ਸਾਰਿਆਂ ਦੀ ਇੱਕ ਰਾਏ ਆ ਵੀ ਇਹ ਡੇਰਾ ਮਾੜਾ ਆ, ਗਲਤ ਆ, ਜੇ ਆ ਉਹ ਆ। ਪਰ ਅੱਜ ਤੱਕ ਬਾਦਲ ਦਲ ਦੀ RSS ਦੇ ਖਿਲਾਫ ਜਿਵੇਂ ਸਟੇਟਮੈਂਟ ਨਹੀਂ ਨਾ ਆਈ ਕੋਈ, ਐਵੇਂ ਹੀ ਕੋਈ ਸਟੇਟਮੈਂਟ ਬਾਦਲ ਦਲ ਦੀ ਡੇਰਾ ਸਰਸਾ ਦੇ ਖਿਲਾਫ ਵੀ ਨਹੀਂ ਆਈ। ਇਹ ਇਹਨਾਂ ਦਾ ਪੱਕਾ ਏਜੰਡਾ ਹੁੰਦਾ ਹੈਗਾ ਵੀ ਬੋਲਣਾ ਨਹੀਂ, ਬੁੱਲ ਤੋਂ ਬੁੱਲ ਨਹੀਂ ਚੱਕਣਾ। ਸੋ ਇਸ ਵੇਲੇ ਬਾਦਲ ਦਲ ਨੇ ਆਪਦੇ ਹੋਰਨਾਂ ਪਲੇਟਫਾਰਮਾਂ ਰਾਹੀਂ RSS ਦੇ ਖਿਲਾਫ ਜਿਹੜੀ ਖੇਡ ਖੇਡਣੀ ਸ਼ੁਰੂ ਕੀਤੀ ਆ ਬਿਆਨਬਾਜ਼ੀ ਵਾਲੀ, ਇਹ ਸਿੱਖਾਂ ਨੂੰ BJP ਨੂੰ ਵੋਟ ਨਾ ਪਾਓ, ਇਹ ਇੱਕ ਹੋਕਾ ਦਿੱਤਾ ਜਾ ਰਿਹਾ ਤੇ BJP ਨੂੰ ਇਹ ਹੋਕਾ ਦਿੱਤਾ ਜਾ ਰਿਹਾ, ਸਮਝਾਇਆ ਜਾ ਰਿਹਾ ਕਿ ਦੇਖ ਲਓ ਨਹੀਂ ਅਸੀਂ ਫਿਰ ਬਹੁਤ ਖਰਾਬ ਕਰਾਂਗੇ ਤੁਹਾਨੂੰ। ਤੋ ਇਹ ਸਾਰੀ ਸਿਆਸਤ ਵਾ, ਇਹ ਉਹ ਸੌੜੀ ਸਿਆਸਤ ਵਾ ਜਿਹਦੇ ਵਿੱਚ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ, ਬਾਦਲ ਕੇ ਸਿਆਸੀ ਖਿਡਾਰੀ ਨੇ ਜੀ, ਉਹ ਜੋ ਮਰਜ਼ੀ ਕਹਿਣ ਤੇ ਨਾ ਕਹਿਣ, ਪਰ ਸਾਡੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਨੂੰ ਇਸ ਤਰ੍ਹਾਂ ਦੀ ਸੌੜੀ ਸਿਆਸਤ ਦਾ ਹਿੱਸਾ ਜਿਹੜਾ ਹੈਗਾ ਉਹ ਨਹੀਂ ਬਣਨਾ ਚਾਹੀਦਾ ਸੀ। ਪਰ ਅਫਸੋਸ ਕਿ ਪਹਿਲਾਂ ਆਪਾਂ ਗਿਆਨੀ ਗੁਰਬਚਨ ਸਿੰਘ ਜਦੋਂ ਜਥੇਦਾਰ ਰਹੇ ਅਕਾਲ ਤਖਤ ਦੇ, ਜਾਂ ਇਸ ਤੋਂ ਪਹਿਲਾਂ ਹੋਰ ਜਥੇਦਾਰਾਂ ਨੇ ਸਹੀ ਤਰੀਕੇ ਨਾਲ ਜਥੇਦਾਰੀ ਦੇ ਫਰਜ਼ ਨਹੀਂ ਨਿਭਾਏ, ਤੇ ਹੁਣ ਤਾਂ ਸਾਰੇ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਹੀ ਪੜ੍ਹੇ ਲਿਖੇ ਆ, ਵਿਦਵਾਨ ਆ, PhD ਆ, ਸਿਆਣੇ ਨੇ, ਔਰ ਉਹਨਾਂ ਦੀ ਲਿਆਕਤ ਆ ਜਿਹੜੀ, ਉਹਦੇ ਉੱਤੇ ਬੜੇ ਵੱਡੇ ਦਾਅਵੇ ਜਿਹੜੇ ਨੇ ਅਸੀਂ ਉਹ ਸੁਣੇ ਨੇ ਪਿਛਲੇ ਸਮਿਆਂ ਦੇ ਵਿੱਚ। ਕਈ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਹੈ ਵੀ ਇੰਨੇ ਜ਼ੋਰਦਾਰ ਨੇ ਕਿ ਬੰਦਾ ਆਸ਼ਾ ਸ਼ਿਕਾਰ ਉੱਠਦਾ। ਖਾਸ ਤੌਰ ਤੇ ਪਿਛਲੇ 2 ਮਹੀਨਿਆਂ ਤੋਂ ਤਾਂ ਐਂ ਲੱਗਦਾ ਹੈਗਾ ਕਿ ਜਦੋਂ ਤੋਂ ਚੱਬੇ ਵਿੱਚ ਥਾਪੇ ਹੋਏ ਜਿਹੜੇ ਜਥੇਦਾਰ ਸੀਗੇ, ਉਹਨਾਂ ਨੇ ਆਪਦੇ ਹੀ ਕੰਮਾਂ ਕਾਰਾਂ ਦੇ ਨਾਲ, ਆਪਦੀਆਂ ਸਰਗਰਮੀਆਂ ਦੇ ਨਾਲ ਥੋੜਾ ਜਿਹਾ ਕੰਮ ਉਹਨਾਂ ਦਾ ਢਿੱਲਾ ਪਿਆ, ਤੇ ਉਦੋਂ ਤੋਂ ਹੀ ਇੱਧਰ ਜਿਹੜਾ ਸੀਗਾ ਕੰਮ ਤਿੱਖਾ ਹੋ ਗਿਆ। ਸੋ ਪੰਥ ਦੀ ਪ੍ਰਵਾਨਗੀ ਲੈਣ ਦੇ ਲਈ ਕਿ ਸਹੀ ਜਥੇਦਾਰ ਨੇ, ਲਾਇਕ ਨੇ, ਇਹਨਾਂ ਨੂੰ ਹੁਣ ਕਾਰਜਕਾਰੀ ਨਾ ਰੱਖੋ, ਇਹਨਾਂ ਨੂੰ ਪੱਕਾ ਕਰ ਦਿਓ, ਸ਼ਾਇਦ ਕੋਈ ਇਦਾਂ ਦੀ ਗੱਲ ਲੱਗਦੀ ਸੀ। ਤੋਂ ਬੜੇ ਲੋਕਾਂ 'ਚ ਚਰਚਾ ਹੋ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਚੰਗੇ ਬਿਆਨ ਦਿੱਤੇ ਆ, ਚੰਗੀ ਸੋਚ ਲੱਗਦੀ ਆ ਜਥੇਦਾਰ ਦੀ। ਪਰ ਜਿਹੜੀ ਖੇਡ ਆਹ RSS ਦੇ ਮਸਲੇ ਤੇ ਖੇਡੀ ਜਾ ਰਹੀ ਹੈ, ਜੇਕਰ ਗਿਆਨੀ ਹਰਪ੍ਰੀਤ ਸਿੰਘ RSS ਦਾ ਵਿਰੋਧ ਸਿੱਖ ਹਿੱਤਾਂ ਦੇ ਨਜ਼ਰੀਏ ਤੋਂ ਕਰ ਰਹੇ ਹੁੰਦੇ ਨਾ, ਤਾਂ ਫਿਰ ਮਜ਼ਾ ਆ ਜਾਣਾ, ਸਵਾਦ ਆ ਜਾਣਾ ਸੀ। ਪਰ ਹੁਣ ਸਾਫ਼ ਤੌਰ ਦੇ ਉੱਤੇ ਇੱਕ ਪੋਲੀ ਜੀ ਗੱਲ ਕਹਿ ਰਹੇ ਨੇ ਬਈ ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਟੁੱਟੇ। ਜਾਣੀ ਕਿ ਜਦੋਂ ਕਿਤੇ ਕੱਲ ਕਲਾਂ ਨੂੰ ਦੁਬਾਰਾ ਬਾਦਲ ਦਲ ਦੀ ਸੰਧੀ ਹੋ ਜਾਵੇ, ਸੰਧੀ ਹੋਣੀ ਹੋਵੇ, ਤਾਂ ਘੱਟੋ ਘੱਟ ਬਾਦਲ ਦਲ ਦੇ ਲੀਡਰ ਕਹਿਣ ਸਾਰੇ ਵੀ ਅਸੀਂ ਤਾਂ ਨਹੀਂ ਕਿਹਾ ਜੀ, ਉਹ ਸਾਡੀ ਸੰਸਥਾ ਵਾ, ਜਥੇਦਾਰ ਅਕਾਲ ਤਖਤ ਸਾਹਿਬ ਨੇ ਤਾਂ ਕਹਿਣਾ ਹੀ ਆ ਜੀ, ਅਸੀਂ ਤਾਂ ਤੁਹਾਡੇ ਨਾਲ ਸਹਿਮਤ ਹਾਂ। ਇਹ ਸਥਿਤੀ ਬਣਾਈ ਰੱਖਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਰ-ਵਾਰ ਮਤਲਬ ਇਸ ਗੱਲ ਨੂੰ ਕਹਿਣਾ ਪੈ ਰਿਹਾ ਕਿ RSS ਬੜੀ ਖਤਰਨਾਕ ਆ। ਹੁਣ RSS ਜਿਹੜੀ ਖਤਰਨਾਕ ਆ ਉਹ ਇਸ ਕਰਕੇ ਘੱਟ ਵਾ ਵੀ ਦੇਸ਼ ਦੇ ਟੁਕੜੇ ਕਰ ਦੂ। ਉਹ ਤਾਂ ਅਸੀਂ ਸਗਾ ਤੇ ਸਿੱਖ ਤਾਂ 1984 ਤੋਂ ਬਣਿਆ ਹੋਇਆ ਜਿਹੜਾ ਫਨੋਮਨਾ ਗਿਆਨੀ ਹਰਪ੍ਰੀਤ ਸਿੰਘ, ਅਸੀਂ ਤਾਂ ਅਰਦਾਸਾਂ ਕਰਦੇ ਹਾਂ ਵੀ ਇਹ ਤੋੜ ਦੇਵੇ ਇਸ ਮੁਲਕ ਨੂੰ, RSS ਇਸ ਮੁਲਕ ਦੇ ਟੁਕੜੇ ਕਰ ਦੇਵੇ, ਤੇ ਹੋਰ ਕੀ ਚਾਹੀਦਾ। ਤੇ ਤੁਹਾਨੂੰ ਕਾਹਤੋਂ ਚਿੰਤਾ ਹੋਈ ਪਈ ਆ ਵੀ ਇਸ ਮੁਲਕ ਦੇ ਤੁਸੀਂ ਵੱਡੇ ਐਵੇਂ ਦੇਸ਼ ਭਗਤੀ ਦੇ ਸਰਟੀਫਿਕੇਟ ਸਾਡੀ ਕੌਮ ਨੂੰ ਵੰਡਦੇ ਫਿਰਦੇ ਹੋ। ਇਹ ਉਹੀ ਮੁਲਕ ਆ ਜਿਹੜੀ ਸੰਸਥਾ ਅਕਾਲ ਤਖਤ ਸਾਹਿਬ ਦੀ ਆ। ਇਸ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਜਿਸ ਸਿਸਟਮ ਨੇ ਕੀਤਾ, ਜਿਸ ਮੁਲਕ ਨੇ ਕੀਤਾ, ਉਸ ਮੁਲਕ ਦੀ ਏਕਤਾ ਤੇ ਅਖੰਡਤਾ ਲਈ ਅਸੀਂ ਕਾਹਤੋਂ ਐਵੇਂ ਇਸ ਮੁਲਕ ਦੀ ਏਕਤਾ ਤੇ ਅਖੰਡਤਾ ਦੇ ਨਾਂ ਹੇਠ ਥਾਣਿਆਂ ਦੇ ਵਿੱਚ, ਬੁੱਚੜਖਾਨਿਆਂ ਦੇ ਵਿੱਚ ਸਿੱਖਾਂ ਦਾ ਘਾਣ ਹੋਇਆ। ਸ਼ਰੇਆਮ ਦਿਨ ਦਿਹਾੜੇ 3-4 ਦਿਨ ਦਿੱਲੀ ਦੀਆਂ ਸੜਕਾਂ ਉੱਤੇ ਇੱਕ ਹਫ਼ਤਾ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ। ਝੂਠੇ ਮੁਕਾਬਲੇ ਬਣਾਏ, ਝੂਠੇ ਮੁਕੱਦਮੇ ਬਣਾਏ, ਥਾਣਿਆਂ ਕਚਹਿਰੀਆਂ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ ਸਿੱਖ ਬੱਚੀਆਂ ਨੂੰ ਬੇਪੱਤ ਕੀਤਾ ਗਿਆ। ਦਰਬਾਰ ਸਾਹਿਬ ਦੇ ਉੱਤੇ ਵੀ ਨਹੀਂ ਮਤਲਬ ਅਟੈਕ ਕਰਨ ਵੇਲੇ ਸੋਚਿਆ ਗਿਆ। ਤੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਭੁੱਲ ਕੇ ਉਸ ਗੁਰਧਾਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਹੜਾ ਤਿਲਕ ਜੰਜੂ ਦੀ ਰਾਖੀ ਲਈ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗਰੰਟੀ ਆ, ਗਵਾਹੀ ਆ, ਸ਼ਹਾਦਤ ਆ। ਹੁਣ ਇਸ ਤਰ੍ਹਾਂ ਦੇ ਮੁਲਕ ਦੇ, ਜਿਸ ਮੁਲਕ ਨੇ ਸਿੱਖੀ ਅਤੇ ਸਿੱਖਾਂ ਨੂੰ ਤਬਾਹ ਕਰਨ ਦਾ ਅਹਿਦ ਕੀਤਾ ਹੋਵੇ,
ਉਹਦੀਆਂ ਰਾਖੀਆਂ ਰੱਖਣ ਦੀ ਜਾਂ ਉਹਦੀ, ਜੇ ਉਹਨੂੰ ਕੋਈ ਸਿੱਖ ਤਾਂ ਹੁਣ ਕੁਝ ਨਹੀਂ ਕਰ ਰਹੇ ਨਾ, ਆਰਐਸਐਸ ਕਰ ਰਹੀ ਆ ਨਾ, ਤਾਂ ਕਰ ਲੈਣ ਦੋ ਉਹਨੂੰ। ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਗੱਲ ਕਹਿੰਦੇ ਚੰਗੇ ਲੱਗਦੇ ਹੋ ਕਿ ਆਰਐਸਐਸ ਸਿੱਖੀ ਦੀ ਤੇ ਸਿੱਖਾਂ ਦੀ ਦੁਸ਼ਮਣ ਆ। ਇਹਦੇ ਖਿਲਾਫ ਮੇਰੇ ਤੋਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋ ਚੁੱਕੇ ਹੋਏ ਨੇ। ਇੱਕ ਹੁਕਮਨਾਮਾ ਤਾਂ ਸਿੱਧੇ ਤੌਰ ਤੇ ਆਰਐਸਐਸ ਦੇ ਖਿਲਾਫ ਹੋਇਆ ਹੋਇਆ, ਇੱਕ ਹੁਕਮਨਾਮਾ ਹੋਰ ਹੋਇਆ ਸੀ ਜਦੋਂ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਇੱਕ ਤਾਂ ਯਾਤਰਾ ਜੀ ਕੱਢਣੀ ਸੀ ਇਹਨਾਂ ਨੇ, ਜਿਹ ਚ ਸਿੱਖੀ ਨੂੰ ਬ੍ਰਾਹਮਣੀ ਕਰਨਾ ਸੀ। ਦੂਸਰਾ ਸੀ ਇਹਨਾਂ ਦਾ ਪ੍ਰੋਗਰਾਮ ਇੱਕ ਵਾਰ ਹੋਇਆ ਜਦੋਂ ਇਹਨਾਂ ਨੇ ਕਿਹਾ ਸੀ ਕਿ ਗੁਰਦੁਆਰਿਆਂ ਦੇ ਵਿੱਚ ਜਗਰਾਤੇ ਕਰਾਂਗੇ ਮੂਰਤੀਆਂ ਰੱਖ ਕੇ, ਹਿੰਦੂ ਦੇਵੀ ਦੇਵਤਿਆਂ ਦੀਆਂ, ਭਗਵਾਨਾਂ ਦੀਆਂ, ਤੇ ਗੁਰਦੁਆਰਿਆਂ ਦੇ ਵਿੱਚ ਤਾਂ ਇਹ ਤੇ ਮੰਦਿਰਾਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਲੈ ਕੇ ਜਾਣੇ ਆ। ਸੋ ਸਿੱਖਾਂ ਦਾ ਬਾਹਮਣੀਕਰਨ ਕਰਨ ਦੀਆਂ ਜਿਹੜੀਆਂ ਪਹਿਲੋਂ ਗਤੀਵਿਧੀਆਂ ਨੰਗੀਆਂ ਹੋ ਚੁੱਕੀਆਂ ਹੋਈਆਂ ਆਰਐਸਐਸ ਦੀਆਂ, ਉਹਨਾਂ ਦੇ ਕਰਕੇ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ, ਉਹਨਾਂ ਹੁਕਮਨਾਮਿਆਂ ਦੀ ਰੋਸ਼ਨੀ ਦੇ ਵਿੱਚ ਹੀ ਸਿੱਖ ਫਲਸਫੇ ਨੂੰ, ਸਿੱਖ ਸੱਭਿਆਚਾਰ ਨੂੰ, ਸਿੱਖੀ ਨੂੰ ਜੋ ਸੱਟ ਮਾਰੀ ਜਾ ਰਹੀ ਹੈ, ਉਹਦੇ ਬਾਰੇ ਤੁਹਾਨੂੰ ਕਹਿਣ ਦੀ ਲੋੜ ਆ। ਪਰ ਉਧਰ ਇਹ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੌਮ ਨੂੰ ਇਹ ਵੀ ਆ ਵੀ ਜਿੰਨੀ ਕੁ ਗੱਲ ਕਹੀਏ ਉਹ ਤਾਂ ਵਧੀਆ, ਇਹ ਸੱਚੀ ਗੱਲ ਨਹੀਂ ਬੋਲ ਸਕਦੇ। ਜੇ ਇਹ ਗੱਲ ਬੋਲਣਗੇ ਤਾਂ ਸਵਾਲ ਅਗਲਾ ਸਿੱਖ ਜਗਤ ਵੱਲੋਂ ਆਏਗਾ ਕਿ ਜਦੋਂ ਆਰਐਸਐਸ ਵਾਲੇ, ਉਹਨਾਂ ਨਾਲ ਹੁਕਮਨਾਮਾ ਜਾਰੀ ਹੋ ਚੁੱਕਿਆ ਵੀ ਉਹਨਾਂ ਨਾਲ ਕਿਸੇ ਕਿਸਮ ਦੀ ਸਾਂਝ ਨਹੀਂ ਰੱਖਣੀ, ਜਦੋਂ ਆਰਐਸਐਸ ਦੇ ਬਾਰੇ ਸਿੱਖ ਜਗਤ ਦੇ ਵਿੱਚੋਂ ਉਹਨਾਂ ਨੂੰ ਸਹਿਯੋਗ ਨਾ ਦੇਣ ਦਾ ਅਕਾਲ ਤਖਤ ਨੇ ਹੁਕਮ ਹੀ ਜਾਰੀ ਕਰਤਾ, ਫਿਰ ਜਿਹੜੇ ਆਰਐਸਐਸ ਦਾ ਪਿਛਲੇ ਇੰਨੇ ਲੰਮੇ ਅਰਸੇ ਤੋਂ ਸਾਥ ਸਹਿਯੋਗ ਦਿੰਦੇ ਆ ਰਹੇ ਨੇ, ਉਹਨਾਂ ਸਿੱਖਾਂ ਬਾਰੇ ਦੱਸੋ ਕੀ ਕਰਨਾ ਜੀ ਅਕਾਲ ਤਖਤ ਸਾਹਿਬ ਨੇ। ਖਾਸ ਤੌਰ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠਲਾ ਕੋਈ ਹੋਈ ਇਹੋ ਜਿਹਾ ਮਾਤਾ ਦਾ ਮਾਲ ਹੀ ਆ ਸਾਰੇ, ਇਹ ਸਾਰੇ ਦੇ ਸਾਰੇ ਉਧਰ ਖੜੇ ਆ ਆਰਐਸਐਸ ਨਾਲ ਸੰਬੰਧ ਰੱਖੇ। ਆਰਐਸਐਸ ਦਾ ਸੰਬੰਧ ਰੱਖਣ ਦਾ ਮਤਲਬ ਹੈਗਾ ਬੀਜੇਪੀ ਨਾਲ ਸੰਬੰਧ ਰੱਖਣਾ। ਬੀਜੇਪੀ ਆਰਐਸਐਸ ਦੋਨੇ ਇੱਕ ਚੀਜ਼ ਆ। ਬੀਜੇਪੀ ਆਰਐਸਐਸ ਦਾ ਸਿਆਸੀ ਵਿੰਗ ਵਾ, ਤੇ ਇੱਕ ਉਹ ਜਿਹੜਾ ਕੁਝ ਉਹਨਾਂ ਨੇ ਕਰਨਾ ਕਰਾਉਣਾ ਉਹ ਸਾਰੇ ਦਾ ਸਾਰਾ ਕੁਝ ਇਹਦੇ ਰਾਹੀਂ ਹੀ ਆਉਣਾ, ਬੀਜੇਪੀ ਰਾਹੀਂ। ਤੇ ਬੀਜੇਪੀ ਵਾਲਿਆਂ ਨਾਲ ਸਾਂਝ ਰੱਖਣ ਵਾਲੇ ਇਹ ਸਾਰੇ ਦੇ ਸਾਰੇ ਲੋਕ ਸ਼ਰੇਆਮ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਹੈ। ਤੇ ਸਾਡਾ ਤਾਂ ਹਾਲ ਇੰਨਾ ਜ਼ਿਆਦਾ ਗਰਕਿਆ ਹੋਇਆ ਵੀ ਭਾਜਪਾ ਦਾ ਵਿਧਾਇਕ ਆ ਉਹ ਮਨਜਿੰਦਰ ਸਿੰਘ ਸਰਸਾ, ਤੇ ਸਾਡੀ ਸਿੱਖ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਪ੍ਰਧਾਨ ਬਣਿਆ ਫਿਰਦਾ। ਹੋਰ ਇਦੋਂ ਵੱਡੀ ਗਰੰਟੀ, ਇਦੋਂ ਵੱਡਾ ਸਬੂਤ ਆਰਐਸਐਸ ਦਾ ਸਿੱਖਾਂ 'ਚ ਘੁਸਪੈਠ ਦਾ ਹੋਰ ਕੀ ਹੋ ਸਕਦਾ। ਔਰ ਇਹ ਸਾਰੀ ਕਰਤੂਤ ਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਦਾ ਟੱਬਰ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਦਾ ਸਾਰਾ ਪ੍ਰਬੰਧ, ਉੱਥੇ ਪੂਰੀ ਦਖਲਅੰਦਾਜ਼ੀ ਜਿਹੜੀ ਆ ਉਹ ਆਰਐਸਐਸ ਦੀ ਆ। ਪਿੱਛੇ ਜੇ ਇੱਕ ਆਪਣੀ ਤਾਰਾ ਸਿੰਘ ਸੀ ਉਹਦਾ ਨਾਂ, ਉਹ ਉੱਥੇ ਪ੍ਰਧਾਨ ਬਣਿਆ ਫਿਰੇ। ਉਹ ਪ੍ਰਧਾਨ ਕਦੇ ਬਣ ਹੀ ਨਹੀਂ ਸਕਦਾ ਜਿਹੋ ਜਿਹੀ ਉਹਦੀ ਸ਼ਕਲ ਸੂਰਤ ਆ, ਜਿਹੋ ਜਿਹਾ ਉਹ ਪਹਿਰਾਵਾ ਤੇ ਜਿਸ ਤਰ੍ਹਾਂ ਦਾ ਉਹਦਾ ਜੀਵਨ ਆ। ਉਹ ਬੀਜੇਪੀ ਆਰਐਸਐਸ ਦਾ ਬੰਦਾ ਵਿਚਾਰਾ। ਉਹਨੂੰ ਤੁਸੀਂ ਮਤਲਬ ਕਿ ਉਹ ਬਣਵਾ ਦਿੱਤਾ ਬਾਦਲ ਦਲੀਓ ਪ੍ਰਧਾਨ ਉੱਥੇ। ਉਦਣ ਆਰਐਸਐਸ ਦਾ ਹੁਕਮਨਾਮਾ ਤੁਹਾਨੂੰ ਚੇਤੇ ਨਹੀਂ ਆਇਆ, ਉਦਣ ਤਾਂ ਚੇਤੇ ਨਹੀਂ ਆਇਆ ਵੀ ਆਰਐਸਐਸ ਜਿਹੜੀ ਆ ਉਹ ਸਿੱਖੀ ਲਈ ਘਾਤਕ ਆ। ਤੁਸੀਂ ਤਾਂ ਹੁਣ ਵੀ ਸਿੱਖੀ ਲਈ ਘਾਤਕ ਨਹੀਂ ਮੰਨਦੇ, ਹੁਣ ਵੀ ਉਹਨੂੰ ਇਹ ਕਹਿਣ ਲੱਗੇ ਹੋਏ ਆ ਵੀ ਉਹ ਰਾਸ਼ਟਰ ਲਈ ਖਤਰਨਾਕ ਹੈ ਜੀ, ਰਾਸ਼ਟਰੀ ਏਕਤਾ ਖਤਰਨਾਕ ਹੋ ਜੂ। ਦੂਜੇ ਪਾਸੇ ਗਿਆਨੀ ਇਕਬਾਲ ਸਿੰਘ ਜਥੇਦਾਰ ਰਿਹਾ ਉੱਥੇ ਪਟਨਾ ਸਾਹਿਬ ਦੇ ਤਖਤ ਦਾ, ਉਹਨੂੰ ਉੱਥੋਂ ਲਾਇਆ ਗਿਆ। ਉਹਨੂੰ ਦੁਬਾਰਾ ਜਥੇਦਾਰ ਲਵਾਉਣ ਦੇ ਲਈ ਜਿੰਨਾ ਆਰਐਸਐਸ ਨੇ ਤਰੱਦਦ ਕੀਤਾ, ਇਹ ਠੀਕ ਆ ਕਿ ਸਿੱਖਾਂ ਨੇ ਚੱਲਣ ਨਹੀਂ ਦਿੱਤੀ, ਪਰ ਇਹਨਾਂ ਨੇ ਤਾਂ ਕੋਈ ਛੱਡੀ ਨਹੀਂ ਕਸਰ। ਸੋ ਜਦੋਂ ਪੰਜਾਬ ਤੋਂ ਬਾਹਰਲੀਆਂ ਸਿੱਖ ਸੰਸਥਾਵਾਂ ਦੇ ਉੱਤੇ ਆਰਐਸਐਸ ਦਾ ਇਸ ਤਰੀਕੇ ਨਾਲ ਕੰਟਰੋਲ ਆ, ਤੇ ਮੁਲਕ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਜਾਂ ਹੋਰ ਜਿਹੜੇ ਵਿੰਗ ਨੇ, ਪੁਲਿਸ ਪ੍ਰਸ਼ਾਸਨ ਆ ਜਾਂ ਹੋਰ ਆ, ਉਹਦੇ ਵਿੱਚੋਂ ਸੈਂਕੜੇ ਥਾਵਾਂ ਤੋਂ ਇਹੋ ਜਿਹੇ ਅਫਸਰ ਬੈਠੇ ਆ ਜਿਹੜੇ ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਵਾਉਣ ਦੇ ਲਈ, ਕਿਸੇ ਵੀ ਸਿੱਖ ਨੂੰ ਘੇਰ ਕੇ ਆਰਐਸਐਸ ਦੀ ਬੋਲੀ ਪਰਵਾਉਣ ਦੇ ਲਈ, ਜਾਂ ਜਿਹੜਾ ਬੋਲਣੋਂ ਹਟਦਾ ਨਹੀਂ ਉਹਨੂੰ ਰੁਕਵਾਉਣ ਦੇ ਲਈ। ਜਿਸ ਤਰੀਕੇ ਨਾਲ ਇਸ ਮੁਲਕ ਦਾ ਸਾਰਾ ਸਿਸਟਮ ਜਿਹੜਾ ਹੈ ਆਰਐਸਐਸ ਦੇ ਨਾਲ ਖੜਾ, ਉਸ ਸਿਸਟਮ ਦੇ ਵਿੱਚ ਅਸੀਂ ਕੋਈ ਇਹ ਨਹੀਂ ਕਹਿੰਦੇ ਹੈਗੇ ਬਈ ਇੱਥੇ ਕੋਈ ਸੁੱਖ ਸ਼ਾਂਤ ਵਾਲੇ ਦਿਨ ਆਉਣਗੇ। ਸਿੱਖਾਂ ਲਈ ਤੇ ਸਿੱਖੀ ਲਈ ਹਰ ਪਲ ਖਤਰਨਾਕ ਹੀ ਹੈ। ਪਰ ਅਸੀਂ ਇੱਕ ਗੱਲ ਜਾਣਦੇ ਹਾਂ ਕਿ ਚਾਹੇ ਬਾਦਲ ਦਲ ਨੇ ਵੀ ਜ਼ੋਰ ਲਾਇਆ ਹੋਇਆ ਵੀ ਸਿੱਖੀ ਦਾ ਬਾਹਮਣੀਕਰਨ ਕਰਨਾ ਤੇ ਕਰਾਉਣਾ, ਪਿਛਲੇ 10, 15, 20 ਸਾਲ ਤੋਂ ਲੱਗਿਆ ਹੋਇਆ ਕੰਮ, ਆਰਐਸਐਸ ਦੀ ਹਰ ਗੱਲ ਦੇ ਨਾਲ ਸਹਿਮਤੀ ਹੈ ਇਹਨਾਂ ਦੀ। ਪਰ ਇਹਦੇ ਬਾਵਜੂਦ ਸਿੱਖ ਜਿਹੜੇ ਆ
ਉਹ ਆਪਦੇ ਜ਼ਿੰਮੇਵਾਰ ਹੋਣ ਦੇ ਨਾਤੇ ਫਰਜ਼ਾਂ ਨੂੰ ਪਛਾਣਦੇ ਆ ਤੇ ਪੈਰ ਨਹੀਂ ਲੱਗਣ ਦਿੰਦੇ, ਜਿੰਨੇ ਜੋਗੇ ਹੈਗੇ ਖੜਦੇ ਆ। ਹੁਣ ਪੂਰੇ ਦਾ ਪੂਰਾ ਡੇਰਾ ਸਰਸਾ ਨਾਲ ਜਾਰੀ ਸੀ ਬਾਦਲਕਿਆਂ ਦੀ, ਪਰ ਜਿੱਦਣ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਇਕੱਠ ਹੋਇਆ, ਉੱਥੋਂ ਵੀ ਹੁਕਮਨਾਮਾ ਜਾਰੀ, ਫਿਰ ਅਕਾਲ ਤਖਤ ਸਾਹਿਬ ਤੋਂ ਵੀ ਦੁਬਾਰਾ ਹੁਕਮਨਾਮਾ ਹੋਇਆ ਕਿ ਇਹਨਾਂ ਨਾਲ ਸੰਧ ਨਹੀਂ ਰੱਖਣੀ, ਕਰਵਾਇਆ ਨਾ ਪੰਥ ਨੇ। ਤੇ ਇਵੇਂ ਹੀ ਜਿੰਨੇ ਜੋਗੇ ਸੀ ਬਾਦਲਕਿਆਂ ਦੇ ਰਾਜ ਵਿੱਚ, ਹਾਲਾਂਕਿ ਮੱਸਾ ਰੰਘੜ ਦਾ ਰਾਜ, ਅਬਦਾਲੀ ਦਾ ਤਾਂ ਨਾਦਰ ਸ਼ਾਹ ਦਾ ਰਾਜ ਆ ਜਿਹੜਾ, ਲਖਪਤ ਦੇ ਹਮਲੇ, ਵੱਡੇ ਘੱਲੂ ਘਾਰੇ, ਛੋਟੇ ਘੱਲੂ ਘਾਰੇ, ਉਹਨਾਂ ਨਾਲੋਂ ਵੀ ਮਾੜਾ ਟਾਈਮ ਅਸੀਂ ਦੇਖਿਆ ਪੰਥ ਨੇ। ਪਰ ਬਾਦਲ ਦਲ ਦੇ ਪੂਰੇ ਜ਼ੁਲਮਾਂ ਦੇ ਖਿਲਾਫ ਸਿੱਖ ਫਿਰ ਵੀ ਡਟੇ ਰਹੇ, ਗਰੀਬ ਸਿੱਖ। ਤੇ ਉਦੋਂ RSS ਦੇ ਹੁਕਮਾਂ ਤਹਿਤ ਹੀ ਪੰਥ ਪ੍ਰਸਤ ਗੁਰਸਿੱਖਾਂ ਦੇ ਘਰਾਂ 'ਚ ਛਾਪੇ ਵੱਜਦੇ ਸੀ ਨਾ ਜੀ। ਪੁਲਸੀਏ ਜਿਹੜੇ ਸੀ ਅੱਧੀ ਅੱਧੀ ਰਾਤ ਨੂੰ ਮਾਪਿਆਂ ਨੇ ਦੇਖਣਾ ਵੀ ਸਾਡੇ ਜਵਾਨ ਪੁੱਤ ਨੂੰ ਹੁਣ ਲੈ ਚੱਲੇ ਆ। RSS ਨੇ ਡੇਰਾ ਸਰਸਾ ਦੀ ਹਮਾਇਤ ਕਰਾਈ, ਬਾਦਲਕਿਆਂ ਨੇ ਕੀਤੀ, ਤੇ ਪੁਲਿਸ ਨੇ ਉਹ 'ਚ ਰੋਲ ਪਲੇ ਕੀਤਾ, ਸਿੱਖਾਂ ਦੇ ਧੀਆਂ ਪੁੱਤਾਂ ਨੂੰ ਜਲੀਲ ਕੀਤਾ। ਸਧਾਰਨ ਜੇ ਗੁਰਸਿੱਖ ਜਿਹੜੇ RSS ਦੇ ਏਜੰਡੇ ਦੇ ਖਿਲਾਫ, RSS ਦਾ ਏਜੰਡਾ ਸਿੱਖਾਂ ਦੇ ਹਿੱਤਾਂ ਦਾ ਨੁਕਸਾਨ ਕਰਨਾ ਨਾ ਜੀ, ਤੇ RSS ਦੇ ਉਸ ਏਜੰਡੇ ਦੇ ਖਿਲਾਫ ਸਿੱਖ ਡਟੇ ਹੋਏ ਸੀ ਬਾਦਲਕਿਆਂ ਦੇ ਰਾਜ ਵਿੱਚ। ਅੱਜ ਜਦੋਂ ਸਿੱਖਾਂ ਨੇ ਆਪਦੇ ਫਰਜ਼ ਨਿਭਾਏ ਨੇ, ਉਦੋਂ ਬਾਦਲਕਿਆਂ ਨੇ ਪੁਲਿਸ ਦੇ ਰਾਹੀਂ ਉਹਨਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਆ ਜਿਹੜੇ ਨੀਲੀਆਂ ਪੱਗਾਂ ਬੰਨ੍ਹ ਕੇ ਉੱਪਰ ਦੀ ਗਾਤਰੇ, ਕਿਰਪਾਨਾਂ, ਵੱਡੇ ਖੁੱਲੇ ਦਾੜੇ ਉੱਤੇ ਘੂੰ ਘੂੰ ਕਰਦੀਆਂ ਕਾਰਾਂ ਲੈ ਕੇ ਤੁਰੇ ਫਿਰਦੇ ਆ, ਇਹ ਵੱਡੇ ਤੋਂ ਵੱਡੇ ਪਦ ਪਦਵੀਆਂ ਲਈ ਫਿਰਨ, ਬੜੇ ਵੱਡੇ ਵੱਡੇ ਇਹਨਾਂ ਦੇ ਅਹੁਦੇ ਹੋ ਸਕਦੇ ਆ, ਮਰਾਤਬੇ ਹੋ ਸਕਦੇ ਆ, ਪਰ ਇਹ ਉਸ ਸਧਾਰਨ ਜੇ ਕਿਰਤੀ ਗੁਰਸਿੱਖ ਦੇ ਪੈਰਾਂ ਨਾਲੋਂ, ਪੈਰਾਂ ਦੀ ਮਿੱਟੀ ਨਾਲੋਂ ਵੀ ਨੀਵੇਂ ਆ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰਨ ਦਾ ਅਹਿਦ ਕੀਤਾ ਹੋਇਆ, ਜਿਹੜੇ ਆਪਦੇ ਪੰਥ ਪ੍ਰਸਤੀ 'ਚ ਪੱਕੇ ਆ, ਜਿਹੜੇ ਸਿੱਖੀ ਦੇ ਦੁਸ਼ਮਣ ਡੇਰਾ ਸਰਸਾ ਜਾਂ ਡੇਰੇ ਹੋਰ ਨੇ ਜਾਂ RSS ਆ, ਉਹਨਾਂ ਦੇ ਖਿਲਾਫ ਡਟੇ ਰਹਿੰਦੇ ਆ। ਸੋ ਉਹਨਾਂ ਸਾਰੇ ਗੁਰਸਿੱਖਾਂ ਦੀ ਘਾਲ ਕਮਾਈ ਆ ਜਿਨ੍ਹਾਂ ਨੇ ਹੁਕਮਨਾਮਿਆਂ ਤੇ ਪਹਿਰਾ ਦਿੱਤਾ। ਜੇ ਡੇਰਾ ਸਰਸਾ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਤਾਂ ਬਾਦਲ ਦਲ ਨੇ ਉਹ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਜਿਨ੍ਹਾਂ ਨੇ ਹੁਕਮਨਾਮਾ ਲਾਗੂ ਕਰਾਉਣਾ ਚਾਹਿਆ। ਜੇ RSS ਦੀ ਗੱਲ ਆ ਤਾਂ RSS ਦੇ ਖਿਲਾਫ ਪੰਥ ਦਾ ਪਹਿਲੇ ਦਿਨ ਤੋਂ ਹੀ ਆ। ਬਾਦਲ ਸਾਹਿਬ ਤੇ ਉਹਨਾਂ ਦਾ ਜਿਹੜਾ ਲੌਂਗਲਾਣਾ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਬਿਠਾ ਕੇ ਸਮਝਾਉਣ ਦੀ ਲੋੜ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਮਝਾਉਣ ਕਿ ਭਾਈ RSS ਬੜੀ ਮਾੜੀ ਆ। ਚਲੋ ਸਾਨੂੰ ਤਾਂ ਇਹ ਇਉਂ ਦੀਂਦੀ RSS ਮਾੜੀ ਕਿ ਪੰਥ ਦਾ ਨੁਕਸਾਨ ਕਰਦੀ ਆ, ਜੇ ਤੁਹਾਨੂੰ ਦੇਸ਼ ਦਾ ਨੁਕਸਾਨ ਕਰਦੀ ਆ ਤਾਂ ਜ਼ਿਆਦਾ ਮਾੜੀ ਲੱਗਦੀ ਆ, ਇਸੇ ਗੱਲ ਤੇ RSS ਦੇ ਖਿਲਾਫ ਕਰ ਦਿਓ, ਅਸੀਂ ਤੁਹਾਡੇ ਤਾਂ ਵੀ ਸ਼ੁਕਰਗੁਜ਼ਾਰ ਹੋਵਾਂਗੇ। ਪਰ ਗਿਆਨੀ ਹਰਪ੍ਰੀਤ ਸਿੰਘ ਜੀ, ਇਉਂ ਨਹੀਂ ਕਰਨਾ ਚਾਹੀਦਾ ਜਿਵੇਂ ਤੁਸੀਂ ਕਰ ਰਹੇ ਆ। ਤੁਸੀਂ ਤਖਤ ਸਾਹਿਬ ਦੇ ਜਥੇਦਾਰ ਹੋ ਤੇ ਤੁਹਾਨੂੰ ਇਹ ਅਕਾਲ ਦਾ ਤਖਤ ਆ, ਤੇ ਅਕਾਲ ਦਾ ਤਖਤ ਦਿੱਲੀ ਦੇ ਤਖਤ ਨਾਲੋਂ ਕਿਤੇ ਜ਼ਿਆਦਾ ਵੱਡੇ ਅਰਥ ਰੱਖਦਾ, ਅਕਾਲ ਤਖਤ ਸਾਹਿਬ। ਤੇ ਉਸ ਤਖਤ ਦੇ ਲੈ ਫੈਸਲੇ ਆ ਜਿਹੜੇ, ਉਹਨਾਂ ਫੈਸਲਿਆਂ ਨਾਲ ਜੇ ਸਾਡੇ ਧਰਮ ਦਾ, ਮਨੁੱਖਤਾ ਦਾ ਨੁਕਸਾਨ ਹੁੰਦਾ ਤਾਂ ਉਸ ਲਹਿਜੇ ਵਿੱਚ ਗੱਲ ਨੂੰ ਕਹਿਣਾ ਚਾਹੀਦਾ। ਤੁਸੀਂ ਤਾਂ ਪੜ੍ਹੇ ਲਿਖੇ ਹੋ, ਵਿਦਵਾਨ ਹੋ, ਫਿਲਾਸਫਰ ਹੋ, PhD ਕੀਤੀ ਹੈ, ਤੇ ਜੇਕਰ ਪਿਛਲੇ ਸਮਿਆਂ 'ਚ ਦੇਖਿਆ ਜਾਵੇ ਉਹ ਜ਼ਿਆਦਾ ਪੜ੍ਹੇ ਲਿਖੇ ਗੁਰਸਿੱਖ ਨਹੀਂ ਸੀ ਪਿਛਲੇ ਸਮਿਆਂ 'ਚ, ਕਈ ਤੁਹਾਡੇ ਨਾਲ ਤਾਂ ਲਿਆਕਤ ਜਾਂ ਪੜ੍ਹਾਈ ਪੱਖੋਂ ਘੱਟ ਹੀ ਸੀਗੇ। ਉਹਨਾਂ ਨੇ ਵੀ ਫਲਸਫੇ ਦੇ ਪੱਧਰ ਦੇ ਉੱਤੇ ਇਹੋ ਜਿਹੀ ਕਦੇ ਗੱਲ ਨਹੀਂ ਸੀ ਬੋਲੀ ਜਿਹੜੀ ਗੱਲ ਇਸ ਵੇਲੇ ਤੁਹਾਡੇ ਵੱਲੋਂ ਆ ਰਹੀ ਹੈ। ਉਹ ਸਿੱਖੀ ਦੇ ਹਿੱਤਾਂ ਨੂੰ ਪ੍ਰਣਾਏ ਹੋਏ ਰਹੇ, ਸਿੱਖੀ ਨੂੰ ਹੀ ਤਰਜੀਹ ਦਿੱਤੀ ਉਹਨਾਂ ਨੇ। ਉਹਨਾਂ ਨੂੰ ਹਮੇਸ਼ਾ ਪੰਥ ਪ੍ਰਥਮ ਰਿਹਾ। ਤੇ ਜਦੋਂ ਤੋਂ ਆਹ ਬਾਦਲ ਦਲ ਵਾਲਿਆਂ ਨੇ ਜਥੇਦਾਰ ਦੇ ਪਦ ਪਦਵੀ ਨੂੰ ਆਪਦੇ ਸਿਆਸੀ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ, ਉਦੋਂ ਤੋਂ ਤਾਂ ਫਿਰ ਗੜਬੜੇਸ਼ਨ ਹੋ ਗਈ। ਤਾਂ ਹੁਣ ਬਾਦਲ ਦਲ ਨੇ ਹਰਿਆਣੇ ਦੇ ਵਿੱਚ ਭਾਜਪਾ ਦੇ ਨਾਲ ਸਿਆਸੀ ਗੱਠਜੋੜ ਨਾ ਹੋਣ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਡਿਊਟੀ ਲਾਤੀ ਕਿ ਤੁਸੀਂ ਹੁਣ RSS ਦੇ ਖਿਲਾਫ ਬੋਲੋ। ਤਾਂ RSS ਦੇ ਖਿਲਾਫ ਬੋਲਣ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਪਸ਼ਟ ਲਹਿਜੇ ਵਿੱਚ ਇਹ ਕਹਿਣਾ ਚਾਹੀਦਾ ਕਿ ਇਹ ਪੰਥ ਲਈ, ਪੰਥ ਦੀ ਦੁਸ਼ਮਣ ਜਮਾਤ ਆ, ਜਿਹਦੇ ਖਿਲਾਫ ਸਿੱਖ ਜਗਤ ਨੂੰ ਆਹ ਹੁਕਮਨਾਮੇ ਚੱਕੋ ਤੇ ਪਿੰਡ ਪਿੰਡ ਘਰ ਘਰ ਉੱਪੜਦੇ ਕਰੋ। ਤੇ ਦੁਨੀਆ ਦੇ ਵਿੱਚ ਕੋਈ ਵੀ ਸਿੱਖ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹਨੂੰ ਇਹ ਨਾ ਪਤਾ ਹੋਵੇ ਵੀ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਹੋਏ ਨੇ ਤੇ ਇਹਨਾਂ ਦੇ ਨਾਲ ਵਰਤਣਾ ਨਹੀਂ। ਹੁਣ ਜਿਹੜੇ ਬੰਦੇ ਵਰਤ ਕੇ RSS ਦੇ ਨਾਲ ਇਹ ਮਾਹੌਲ ਬਣਾਈ ਬੈਠੇ ਰਹੇ ਨੇ, ਅੱਜ ਉਹ ਆਪਦੇ ਹਿੱਤਾਂ ਲਈ ਫੇਰ ਅਕਾਲ ਤਖਤ ਸਾਹਿਬ ਦੇ ਮੋਢਾ ਵਰਤ ਰਹੇ ਨੇ ਨਾ। ਸਾਡੇ ਲਈ ਇਹ ਗੱਲ ਜਿਹੜੀ ਆ ਬੜੀ ਔਖੀ ਹੈ।
ਤੇ ਅਸੀਂ ਜਿਹੜੇ ਦੇ ਖਿਲਾਫ ਪਹਿਲਾਂ ਅਸੀਂ ਆਰਐਸਐਸ ਦੇ ਅੱਜ ਵੀ ਆ। ਸਾਨੂੰ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਕਿਰਪਾ ਨਾ ਵੀ ਕਰਦੇ ਸਾਨੂੰ ਤਾਂ ਵੀ ਚੇਤਾ ਵਾ ਪੰਥ ਨੂੰ ਵੀ ਆਰਐਸਐਸ ਮਾੜੀ ਆ। ਸੋ ਹੁਣ ਇਹ ਤਾਂ ਹੁਣ ਤੁਹਾਡੇ ਲਈ ਤਾਂ ਬਾਦਲ ਸਾਹਿਬ ਦੀ ਕਿਰਪਾ ਨਾਲ ਹੁਣ ਮਾੜੀ ਹੋਈ ਆ ਨਾ, ਵੀ ਜਦੋਂ ਬਾਦਲ ਦਲ ਦੇ ਹਿੱਤਾਂ ਦਾ ਸੱਟ ਵੱਜੀ ਬੀਜੇਪੀ ਵੱਲੋਂ। ਪੰਥ ਨੂੰ ਪਹਿਲੇ ਦਿਨ ਤੋਂ ਹੀ ਮਾੜੀ ਆ, ਕਿਉਂਕਿ ਪੰਥ ਜਾਣਦਾ ਕਿ ਇਹ ਆਰਐਸਐਸ ਦਾ ਉਹ ਵਿੰਗ, ਆਰਐਸਐਸ ਜਿਹੜੀ ਆ ਭਾਜਪਾ ਉਹਦਾ ਵਿੰਗ ਵਾ, ਤੇ ਇਹ ਉਹ ਸੰਸਥਾ ਵਾ ਜਿਹਨੇ ਆਰਐਸਐਸ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ ਆਪਾਂ ਸ਼ਤਾਬਦੀ ਮਨਾ ਰਹੇ ਸੀ 300 ਸਾਲਾ 1999 ਚ, ਅੱਜ ਤੋਂ 20 ਸਾਲ ਪਹਿਲਾਂ, ਉਸ ਮੌਕੇ ਇਹਨਾਂ ਦਾ ਇੱਕ ਵਿਦਿਆਰਥੀ ਵਿੰਗ ਵਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ AVBP, ਉਹਨੇ ਜੀ ਪੰਜਾਬ ਦੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੜ ਕੇ ਇੱਕ ਟੈਸਟ ਕਹਿੰਦੇ ਜੀ ਲੈਣਾ ਸੀ ਜਨਰਲ ਨੌਲੇਜ ਦਾ। ਉਹ ਜਿਹੜਾ ਟੈਸਟ ਲਿਆ ਇਹਨਾਂ ਨੇ, ਉਹਦੇ ਵਿੱਚ ਕਹਿੰਦੇ ਵੀ ਅਸੀਂ ਤਾਂ ਜੀ ਸਿੱਖ ਵਿਦਿਆਰਥੀਆਂ ਨੂੰ ਜਾਂ ਆਮ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਨੌਲੇਜ ਹਰ ਤਰੀਕੇ ਦੇ ਨਾਲ ਅਸੀਂ ਐ ਕਰਨਾ। ਪਰ ਉਹ ਆਹ ਟੈਸਟ ਦੀ ਮੇਰੇ ਕੋਲੇ ਕਾਪੀ ਆ, ਇਹਦੇ ਵਿੱਚ ਜਿਹੜੇ ਸਵਾਲ ਸੀ ਜਾਂ ਜਵਾਬ ਸੀ ਨਾ, ਉਹ ਸਿੱਖ ਬੱਚਿਆਂ ਦਾ ਬਾਹਮਣੀਕਰਨ ਕਰਦੇ ਸੀ, ਸਿੱਖਾਂ ਦੇ ਬੱਚਿਆਂ ਦਾ ਹਿੰਦੂਕਰਨ ਕਰਦੇ ਸੀ। ਔਰ ਇਹ ਉਦੋਂ ਫਿਰ ਸਵਾਲ ਦੇਖ ਲਓ, ਉਹ 'ਚ ਲਿਖਿਆ ਹੁੰਦਾ ਸੀ 40 ਮੁਕਤੇ ਸ਼ਹੀਦੀਆਂ ਪਾ ਕੇ ਕਿੱਥੇ ਚਲੇ ਗਏ। ਜਵਾਬ ਸੀ ਇਹਦਾ ਮਾਂ ਭਗਵਤੀ ਦੀ ਗੋਦ ਵਿੱਚ। ਹੁਣ ਪਤਾ ਨਹੀਂ ਕਿਹੜੀ ਮਾਂ ਭਗਵਤੀ ਆ, ਸਿੱਖਾਂ 'ਚ ਤਾਂ ਕਦੇ ਇਹੋ ਜਿਹੀ ਮਾਂ ਭਗਵਤੀ ਕਦੇ ਆਈ ਨਹੀਂ ਸਿੱਖੀ ਦੇ ਵਿੱਚ। ਤਾਂ ਇਹ ਹਿੰਦੂ ਧਰਮ ਦੇ ਫਲਸਫੇ ਅਨੁਸਾਰ ਜਾਂ ਹਿੰਦੂ ਸੋਚ ਅਨੁਸਾਰ ਜੋ ਹੈ ਉਹਦਾ ਸਤਿਕਾਰ ਕਰਨ, ਕਰਾਉਣ, ਉਹਨਾਂ ਦੀ ਵਧੀਆ ਗੱਲ ਆ, ਇਹ ਨਹੀਂ ਆਪਦੇ ਧਰਮ ਦੇ ਹਿਸਾਬ ਨਾਲ ਉਹਨਾਂ ਦਾ ਹੱਕ ਬਣਦਾ। ਪਰ ਜੇ ਹਿੰਦੂਕਰਨ ਜਿਹੜਾ ਹੈ, ਬਾਹਮਣੀਕਰਨ ਜੇ ਸਿੱਖੀ ਦਾ ਕਰੋਗੇ ਤਾਂ ਸਿਆਪੇ ਪੈਣਗੇ। ਫਿਰ ਅੱਗੇ ਕਹਿੰਦਾ ਜੀ ਹਿੰਦੂ ਕਲਪ ਬ੍ਰਿਛ ਦਾ ਅੰਮ੍ਰਿਤ ਫਲ ਹੈ ਖਾਲਸਾ ਪੰਥ। ਫਿਰ ਅੱਗੇ ਕਹਿੰਦਾ ਜਪਜੀ ਗੀਤਾ ਦਾ ਛੋਟਾ ਰੂਪ ਹੈ, ਗੁਰਬਾਣੀ ਐਸੀ ਗਿਆਨ ਗੰਗਾ ਹੈ ਜਿਹੜੀ ਵੇਦਾਂ ਦੀ ਗੰਗੋਤਰੀ ਤੋਂ ਫੁੱਟਦੀ ਹੈ। ਇਦਾਂ ਦੇ ਆਰਐਸਐਸ ਦੀਆਂ ਬੜੀਆਂ ਮਤਲਬ ਖਤਰਨਾਕ ਸੂਖਮ ਮਤਲਬ ਗੜਬੜਾਂ ਜਿਹੜੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਕੀਤੀਆਂ ਉਹਨਾਂ ਨੇ। ਤੇ ਇਹਨਾਂ ਗੱਲਾਂ ਦੇ ਖਿਲਾਫ ਉਸ ਮੌਕੇ ਫਿਰ ਸਿੱਖਾਂ 'ਚ ਬੜਾ ਵੱਡਾ ਰੋਸ ਪੈਦਾ ਹੋਇਆ। ਤੋ ਜਿਹੜੀ ਸਿੱਖ ਧਰਮ ਦੀ ਵਿਲੱਖਣਤਾ ਉੱਤੇ ਆਰਐਸਐਸ ਨੇ ਇਹ ਮਾਰੂ ਹਮਲਾ ਬੋਲਿਆ ਸੀ, ਉਦੋਂ ਫਿਰ ਬਹੁਤ ਕੁਝ ਸਿੱਖ ਜਗਤ ਵੱਲੋਂ ਹੋਇਆ। ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹੋਰ ਜਿਹੜੀਆਂ ਪੰਥਕ ਜਜ਼ਬਾਤਾਂ ਨਾਲ ਭਿੱਜੀਆਂ ਹੋਈਆਂ ਧਿਰਾਂ ਸੀ, ਧੜੇ ਸੀ, ਸ਼ਖਸੀਅਤਾਂ ਸੀ, ਕਿਸੇ ਨੇ ਕੋਈ ਕਸਰ ਨਹੀਂ ਛੱਡੀ, ਡਟ ਕੇ ਆਰਐਸਐਸ ਦਾ ਵਿਰੋਧ ਕੀਤਾ। ਖਾਸ ਤੌਰ ਦੇ ਉੱਤੇ ਉਦੋਂ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਜਿਹੜੀ ਧਿਰ ਆ, ਉਸ ਧਿਰ ਵੱਲੋਂ ਉਦੋਂ ਸ਼੍ਰੋਮਣੀ ਖਾਲਸਾ ਦਲ ਸੀ, ਫਿਰ ਉਹ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੀ ਬਣੇ, ਅੱਜ ਕੱਲ੍ਹ ਦਲ ਖਾਲਸਾ ਨਾਲ ਮਿਲ ਕੇ ਚੱਲਦੇ ਆ। ਉਹਨਾਂ ਦਾ ਇੱਕ ਵਿੰਗ ਸੀ ਹਿਊਮਨ ਰਾਈਟਸ ਐਂਡ ਡੈਮੋਕ੍ਰੇਸੀ ਫੋਰਮ, ਜਸਪਾਲ ਸਿੰਘ ਢਿੱਲੋਂ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਵੀ ਸੇਵਾ ਕਰਦੇ ਰਹੇ। ਉਹਨਾਂ ਨੇ ਉਦੋਂ ਇੱਕ ਆਰਐਸਐਸ ਵੱਲੋਂ ਸਿੱਖ ਧਰਮ ਬਾਰੇ ਪਾਏ ਜਾ ਰਹੇ ਭੁਲੇਖਿਆਂ ਦੇ ਪ੍ਰਸੰਗ ਵਿੱਚ ਕੁਝ ਸਵਾਲ ਇਹ ਵੀ, ਫਿਰ ਇਹਨਾਂ ਨੇ ਜਦੋਂ ਇਹ ਛਾਪੇ, ਫਿਰ ਆਰਐਸਐਸ ਨੇ ਮਾਰੀਆਂ ਚੀਕਾਂ ਵੀ ਸਾਡੇ ਫਲਸਫੇ, ਸਾਡੀ ਸੋਚ ਨੂੰ ਤਾਂ ਬਿਲਕੁਲ ਹੀ ਜ਼ੀਰੋ। ਕਿਉਂਕਿ ਅਸਲ ਵਿੱਚ ਇਹ ਹੈਗਾ ਕਿ ਜਿਹੜੀ ਸਿੱਖੀ ਦੀ, ਗੁਰਮਤ ਦੀ ਜਿਹੜੀ ਮਰਿਆਦਾ ਹੈ ਜਾਂ ਫਲਸਫਾ ਜਾਂ ਸੋਚ ਆ, ਉਹ ਬ੍ਰਾਹਮਣਵਾਦ ਦੇ ਪਰਖੱਚੇ ਉਡਾਉਣ ਵਾਲੀ ਆ। ਕਈ ਵਾਰ ਸੁਣਦੇ ਹੁੰਦੇ ਆ ਵੀ ਜਿੰਨਾ ਟਾਈਮ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਨਾ, ਉਹਨਾਂ ਟਾਈਮ ਬ੍ਰਾਹਮਣਵਾਦ ਦੇ ਪੈਰ ਨਹੀਂ ਲੱਗ ਸਕਦੇ ਸਿੱਖਾਂ ਦੇ ਘਰਾਂ 'ਚ। ਪਰ ਅਫਸੋਸ ਕਿ ਅੱਜ ਦੇ ਬੱਚੇ ਜਿਹੜੇ ਨੇ ਜਾਂ ਅੱਜ ਦੀ ਜਿਹੜੀ ਜਨਰੇਸ਼ਨ ਆ ਜਾਂ ਅੱਜ ਦਾ ਜਿਹੜਾ ਮਾਹੌਲ ਆ, ਉਹਦੇ ਲਈ ਸਾਨੂੰ ਕੋਈ ਹੋਰ ਵੇ ਆਊਟ ਲੱਭਣਾ ਪਊ ਜਿਹਦੇ ਨਾਲ ਉਹਦੇ ਕੋਲ ਗੁਰਬਾਣੀ ਦੇ ਸੱਚੇ ਸੁੱਚੇ ਜਿਹੜੇ ਅਰਥ ਨੇ ਉਹ ਪਹੁੰਚ ਸਕਣ ਕਿ ਤੁਹਾਡਾ ਧਰਮ ਤੁਹਾਨੂੰ ਕੀ ਮੱਤ ਦਿੰਦਾ। ਕਿਉਂਕਿ ਆਰਐਸਐਸ ਜਿਹੜੀ ਆ ਉਹ ਇੰਨੇ ਸੂਖਮ ਤਰੀਕੇ ਨਾਲ ਕੰਮ ਕਰਦੀ ਆ, ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ। ਬਹੁਤ ਵੱਡੇ ਪੱਧਰ ਦੇ ਉੱਤੇ ਨਾਗਪੁਰ ਦੇ ਵਿੱਚ ਜਿਹੜਾ ਹੈੱਡਕੁਆਟਰ ਬਣਾਇਆ ਹੈ ਆਰਐਸਐਸ ਨੇ, ਉੱਥੇ ਰਿਟਾਇਰ ਆਈਏਐਸ ਅਫਸਰ ਤੇ ਹੋਰ ਜਿਨ੍ਹਾਂ ਦੀਆਂ ਪੂਰੇ ਜਿਹੜੇ ਯੋਗਤਾ ਵਾਲੇ ਬੰਦੇ ਆ, ਉਹਨਾਂ ਨੂੰ ਮਤਲਬ ਉੱਥੋਂ ਸਿੱਖ ਸਿਖਾ ਕੇ ਉਹਨਾਂ ਨੂੰ ਏਜੰਡਾ ਦਿੱਤਾ ਜਾਂਦਾ ਕਿ ਕਿਵੇਂ ਸਿੱਖਾਂ ਵਿੱਚ ਸਿੱਖ ਰਹਿਤ ਮਰਿਆਦਾ ਦੇ ਉਲਟ ਪ੍ਰਚਾਰ ਕਰਨਾ, ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਕਿਵੇਂ ਗੁਰਬਾਣੀ ਦੇ ਗਲਤ ਅਰਥ ਕੱਢਣੇ ਆ, ਕਿਵੇਂ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨਾ, ਕਿਵੇਂ ਜਿਹੜੇ ਸਿੱਖਾਂ ਦੇ ਧਾਰਮਿਕ ਡੇਰੇ ਨੇ
ਜਿਹੜੇ ਡੇਰਿਆਂ ਦੇ ਮੁਖੀ ਨੇ, ਜਿਹੜੇ ਸੰਤ ਮਹਾਤਮਾ ਸਾਧੂ ਬਾਬੇ ਕਹਿ ਕੇ ਪਹਿਲਾਂ ਉਭਾਰੋ ਤੇ ਉਹਨਾਂ ਡੇਰਿਆਂ ਦੀ ਪੂਰੀ ਪ੍ਰਭਤਾ ਬਣਾਓ, ਵੱਡੇ ਵੱਡੇ ਲੀਡਰ ਤੇ ਅਫਸਰ ਉੱਥੇ ਜਾਇਆ ਕਰਨ। ਜਦੋਂ ਉਹ ਡੇਰਾ ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਪ੍ਰਸੰਗਕ ਬਣ ਜਾਵੇ, ਲੋਕ ਉੱਥੇ ਜਾਣ ਆਉਣ ਲੱਗ ਜਾਣ, ਉਦੋਂ ਫਿਰ ਉੱਥੋਂ ਉਹ ਪ੍ਰਚਾਰ ਕਰਾਓ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਦਾ ਹੋਵੇ। ਤੋਂ ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਇੱਕ ਦੋ ਨਹੀਂ, ਸੈਂਕੜੇ ਡੇਰੇ ਨੇ। ਜੇ 12-13 ਹਜ਼ਾਰ ਪਿੰਡ ਵਾ ਤਾਂ ਉਦੋਂ ਨਾਲ ਦੁੱਗਣੇ ਤਾਂ ਡੇਰੇ ਇੱਥੇ ਹੋਣਗੇ। ਹੁਣ ਜਿਹੜਾ ਪੰਜਾਬ ਦੇ ਬਿਲਕੁਲ ਨਾਲ ਲੱਗਦਾ ਜੰਮੂ ਕਸ਼ਮੀਰ ਦਾ ਇਲਾਕਾ, ਕਸ਼ਮੀਰ ਦੇ ਵਿੱਚ ਤੁਹਾਨੂੰ ਇੱਕ ਵੀ ਸਿੱਖ ਇਹੋ ਜਿਹਾ ਨਹੀਂ ਲੱਭ ਸਕਦਾ ਜਿਹਦੇ ਰੋਮ ਦਾੜਾ ਕੇਸ ਕੱਟਿਆ ਹੋਵੇ। ਹਰੇਕ ਸਿੱਖ ਦਸਤਾਰ ਸਜਾਉਂਦਾ, ਤੇ ਜਿਹੜਾ ਸਿੱਖ ਦਸਤਾਰ ਉੱਥੇ ਕੋਈ ਸਿੱਖ ਇਹੋ ਜਿਹਾ ਹੈ ਹੀ ਨਹੀਂ ਜਿਹਦੇ ਸਿਰ ਤੇ ਦਸਤਾਰ ਨਾ ਹੋਵੇ। ਪਰ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਵੀ ਲੰਘ ਕੇ ਗਿਆ ਵੀ ਜਦੋਂ ਕੋਈ ਸਿੱਖ ਬਿਰਲਾ ਹੀ ਹੁੰਦਾ ਸੀ ਜਿਹਦੇ ਸਿਰ ਤੇ ਦਸਤਾਰ ਆ। ਇਹ ਬੀਜੇਪੀ RSS ਦਾ ਕਮਾਲ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਕਿਰਪਾ ਰਹੀ ਹੈ ਜੀ ਇੱਥੇ। ਇਵੇਂ ਹੀ ਪਾਕਿਸਤਾਨ ਆ, ਉੱਥੇ ਡੇਰੇ ਨਹੀਂ ਹੈਗੇ, ਸਾਧ ਬਾਬੇ ਨਹੀਂ ਹੈਗੇ, ਕਿਉਂਕਿ ਉੱਥੇ ਭਾਰਤ ਸਰਕਾਰ ਵਾਂਗੂ ਉੱਥੋਂ ਦੀ ਸਰਕਾਰ ਦਾ ਕੋਈ ਇਹੋ ਜਿਹਾ ਏਜੰਡਾ ਨਹੀਂ ਕਿ ਸਿੱਖੀ ਦਾ ਨਾਸ਼ ਮਾਰਨਾ। ਤੋਂ ਉੱਥੇ ਦੇ ਸਿੱਖ ਜਿਹੜੇ ਨੇ ਅੱਜ ਵੀ ਮਰਿਆਦਾ ਦੇ ਪੱਖ ਤੋਂ ਕਈ ਗੱਲਾਂ 'ਚ ਪੰਜਾਬ ਦੇ ਸਿੱਖਾਂ ਨਾਲੋਂ ਬਿਹਤਰ ਨੇ। ਇਵੇਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਗਏ ਹੋਏ ਸਿੱਖ ਜਿਹੜੇ ਨੇ ਉਹ ਵੀ ਕਾਫੀ ਹੱਦ ਤੱਕ ਇਸ ਭਾਰਤੀ ਬ੍ਰਾਹਮਣਵਾਦੀ ਪ੍ਰਚਾਰ ਤੋਂ ਬਚੇ ਹੋਏ ਨੇ। ਪਰ ਪੰਜਾਬ ਦੀ ਧਰਤੀ ਉੱਤੇ ਇੱਥੇ ਹਰ ਐਂਟੀ ਸਿੱਖ ਫਨੋਮਨੇ ਨੂੰ ਜਿਹੜਾ ਵੀ ਬੰਦਾ ਜਾਂ ਧਿਰ ਜਾਂ ਵਰਤਾਰਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤ ਸਕਦਾ ਹੋਵੇ, ਉਹਨੂੰ ਪੂਰਨ ਤੌਰ ਦੇ ਉੱਤੇ ਭਾਰਤੀ ਸਾਮਰਾਜ ਵੱਲੋਂ ਤੇ RSS ਵੱਲੋਂ ਸਰਪ੍ਰਸਤੀ ਮਿਲਦੀ ਹੈ। ਤੇ ਸਿੱਖੀ ਦੀਆਂ ਜੜ੍ਹਾਂ ਵੱਢਣ ਦੇ ਲਈ ਇਹ ਸਾਰਾ ਕੁਝ ਕਰਨ ਕਰਾਉਣ ਦੇ ਵਿੱਚ ਬਾਦਲ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਪੂਰਾ ਪੂਰਾ ਹੱਥ ਆ। ਇੱਥੋਂ ਤੱਕ ਕਿ ਜਿਹੜੇ ਸਾਡੇ ਸਕੂਲਾਂ ਦੇ ਸਿਲੇਬਸ ਨੇ, ਉਹ ਸਿਲੇਬਸ ਵੀ ਜਿਹੜੇ ਨੇ ਉਹ ਵੀ ਸਾਡੇ ਹੱਥੋਂ ਨਿਕਲਦੇ ਜਾ ਰਹੇ ਨੇ। ਉਹ ਵੀ ਹਿੰਦੂ ਮਤ ਦਾ ਪ੍ਰਚਾਰ ਕਰਨ ਕਰਾਉਣ ਦਾ ਹੀ ਇੱਕ ਏਜੰਡਾ ਬਣ ਕੇ ਰਹਿ ਗਿਆ। ਸਿੱਖਾਂ ਨੂੰ ਭਾਰਤ ਦੇ ਵਿੱਚੋਂ ਤਾਂ ਕੀ ਪੰਜਾਬ ਵਿੱਚ ਵੀ ਘੱਟ ਗਿਣਤੀ ਕਰਕੇ ਇੱਥੇ ਹੋਰ ਲੋਕਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ, ਤੇ ਹੋਰ ਮਤਾਂ ਦੇ ਹੋਰ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਨੂੰ ਘੱਟ ਗਿਣਤੀ ਕਰਨ ਦੇ ਲਈ, ਖਾਸ ਤੌਰ ਦੇ ਉੱਤੇ ਜਿਹੜਾ ਮੁਸਲਮਾਨਾਂ ਲੋਕ, ਜਰਾਇਮ ਪੇਸ਼ਾ ਲੋਕ ਆ ਨਾ, ਉਹਨਾਂ ਨੂੰ ਬੜੀ ਇੱਥੇ ਮਿਹਨਤ ਨਾਲ ਵੀ ਤੁਸੀਂ ਪੰਜਾਬ ਚੱਲੋ। ਤੋਂ ਇੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਅਸੀਂ ਦੇਖੇ ਆ। ਕੋਈ ਇੱਕ ਸੌਰਭ ਕਪੂਰ ਆ, ਉਹ ਉੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹ ਪੱਗ ਦਾੜੀ ਬਣ ਕੇ, ਹਿੰਦੂਆਂ ਦਾ ਮੁੰਡਾ, ਉਹ ਲੁਧਿਆਣੇ 'ਚ ਉਹਦਾ ਪਿਓ ਆ ਜਿਹੜਾ ਉਹ BJP ਦਾ ਆਗੂ ਆ, ਤੇ ਉਹ ਮੁੰਡਾ ਉੱਥੇ ਬਿਲਕੁਲ ਜਾਣੀ ਕਿ ਸਿੱਖਾਂ ਦਾ ਮੁੰਡਾ ਲੱਗਦਾ, ਉਹ ਪੱਗ ਦਾੜੀ ਬਣ ਕੇ ਰਹਿੰਦਾ। ਸੌਰਭ ਕਪੂਰ ਉਹਦਾ ਨਾਂ ਆ, ਤੇ ਉਹ ਖਾਕੀ ਕੱਛਾ ਪਾ ਕੇ ਚਿੱਟੀ ਸ਼ਰਟ ਪਾ ਕੇ ਅਕਸਰ ਹੀ RSS ਦੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦਾ। ਜਦੋਂ ਅਸੀਂ ਉਹਦੇ ਥੋੜੀ ਜਿਹੀ ਪੜਤਾਲ ਕੀਤੀ ਤਾਂ ਉਹਦੇ ਆਲੇ ਦੁਆਲੇ 'ਚ 200 ਤੋਂ ਉੱਪਰ ਉਹ ਜਿਹਾ ਹੈਗਾ ਸਿੱਖ ਬਣ ਕੇ ਰਹਿਣ ਵਾਲਾ ਹਿੰਦੂਆਂ ਦਾ ਮੁੰਡਾ। ਇਹ RSS ਨੇ ਜਿਹੜੇ ਮੁੰਡੇ ਨਕਲੀ ਪੈਦਾ ਕੀਤੇ, ਨਕਲੀ ਸਿੱਖ ਬਣਾਏ ਨੇ। ਏਦਾਂ ਬਹੁਤ ਸਾਰੇ ਨਕਲੀ ਮੁਸਲਮਾਨ ਵੀ ਭਾਰਤ ਵਿੱਚ ਅੱਡ ਥਾਵਾਂ ਤੇ ਫੜੇ ਗਏ ਆ, ਜਿਹੜੇ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਫੜੇ ਗਏ ਆ, ਜਿਨ੍ਹਾਂ ਦਾ ਹੁਣ ਨਕਲੀ ਮੁਸਲਮਾਨ ਤਿਆਰ ਕਰ ਰਹੀ RSS, ਨਕਲੀ ਸਿੱਖ ਤਿਆਰ ਕਰ ਰਹੀ RSS। ਹੁਣ ਇਹ ਦੋਨੇ ਨਕਲੀ ਸਿੱਖ ਤੇ ਨਕਲੀ ਮੁਸਲਮਾਨ ਜਿਹੜੇ ਪੈਦਾ ਕੀਤੇ ਹੋਣ, ਉਹ ਆਪਸ ਵਿੱਚ ਹੀ ਕੋਈ ਵੀ ਇਹੋ ਜਿਹਾ ਕਾਂਡ ਕਰ ਦੇਣ ਰਲ ਕੇ ਜਿਹਦੇ ਨਾਲ ਸਿੱਖਾਂ ਅਤੇ ਮੁਸਲਮਾਨਾਂ ਦਾ ਸੱਚੀ ਕਲੇਸ਼ ਹੋ ਜੇ। ਇੰਨੀ ਖਤਰਨਾਕ ਸਥਿਤੀ ਜਿਹੜੀ ਆ ਉਹਦੇ ਵਿੱਚ ਅਸੀਂ ਜਿਉ ਰਹੇ ਆ। ਤੇ ਸਾਡੇ ਬਾਦਲ ਸਾਹਿਬ ਦੀ ਫੁੱਲ ਕਿਰਪਾ ਦੇ ਨਾਲ ਸਾਡੇ ਜਥੇਦਾਰ ਸਾਹਿਬ ਵੀ ਉਨੀ ਕੁ ਗੱਲ ਹੀ ਬੋਲਦੇ ਆ ਜਿੰਨੀ ਕੁ ਉਹਨਾਂ ਨੂੰ ਹੁਕਮ ਹੁੰਦਾ, ਸੱਚੀ ਗੱਲ ਤੋਂ ਅਜੇ ਵੀ ਭੱਜ ਰਹੇ ਆ। ਹੁਣ ਇਹਨਾਂ ਨੇ ਇੱਕ ਕੈਲੰਡਰ ਛਾਪ ਕੇ ਵੰਡਿਆ ਜਿਹਦੇ ਵਿੱਚ 10 ਗੁਰੂ ਸਾਹਿਬਾਨ ਦੇ ਉੱਤੇ ਸ਼ਿਵਲਿੰਗ ਚੋਂ ਰੋਸ਼ਨੀ ਨਿਕਲ ਕੇ ਪੈਂਦੀ ਦਿਖਾਈ ਹੋਈ ਹੈ। ਇੱਕ ਹੋਰ ਕੈਲੰਡਰ ਵਾ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਰਾਮਚੰਦਰ ਤੇ ਕ੍ਰਿਸ਼ਨ ਉਹ ਏਦਾਂ ਜੇ ਬਣਾਏ ਹੋਏ ਨੇ, ਉਹ ਵਿੱਚੋਂ ਰੋਸ਼ਨੀ ਜੀ ਨਿਕਲ ਕੇ ਪੈਂਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਕੈਲੰਡਰ ਬਣਾਇਆ ਜਿਹਦੇ ਚ ਲਵ ਕੁਸ਼ ਜਿਹੜੇ ਨੇ ਉਹ ਆਸ਼ੀਰਵਾਦ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ। ਇਵੇਂ ਹੀ ਇੱਕ ਕੈਲੰਡਰ ਬਣਾਇਆ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਮਾਤਾ ਸੁਲੱਖਣੀ ਜੀ ਆ ਜਿਹੜੇ, ਉਹਨਾਂ ਦੀ ਗੋਦ ਵਿੱਚ ਸ਼੍ਰੀ ਚੰਦ ਤੇ ਉਹਨਾਂ ਨੂੰ ਸ਼ੰਕਰ ਭਗਵਾਨ ਦਾ ਅਵਤਾਰ ਦਿਖਾਇਆ ਹੋਇਆ। ਇਵੇਂ ਹੀ ਦੇਵੀ ਦੇਵਤੇ ਆ ਜਿਹੜੇ, ਉਹਨਾਂ ਦੇ ਨਾਲ ਗੁਰੂ ਸਾਹਿਬਾਨ ਨੂੰ ਮਾਤਾ ਦੇ ਢਿੱਡ ਜੀ ਵਿੱਚ ਦਿਖਾਤਾ। ਘੱਟੋ ਘੱਟ 40-50 ਤਰ੍ਹਾਂ ਦੇ ਕੈਲੰਡਰ ਜਿਹੜੇ ਨੇ
ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਨਕਲੀ ਮਨੋਕਲਪਤ ਤਸਵੀਰਾਂ ਦੇ ਬਹਾਨੇ ਸਿੱਖੀ ਦਾ ਬਾਹਮਣੀਕਰਨ ਜਿਹੜਾ ਹੈ ਉਹ ਕੀਤਾ ਹੋਇਆ। ਤੇ ਇੱਕ ਇਹ ਵੀ ਕੈਲੰਡਰ ਵਾ ਜਿਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਬਰਾਗੀ ਕਹਿ ਕੇ ਉਹਦੇ ਟੋਪੂ ਦੇ ਸਿਰ ਤੇ ਪਾਇਆ, ਦਸਤਾਰਧਾਰੀ ਨੇ ਉਹਨੂੰ ਰਹਿਣ ਦਿੱਤਾ, ਉਹਦੇ ਸਿਰ ਤੇ ਟੋਪ ਪਾ ਦਿੱਤਾ। ਹੁਣ ਇਹ ਜਿਹੜਾ ਸਾਰਾ ਕੁਝ ਕਰ ਕਰਾ ਰਹੀ ਆ RSS, ਉਹ 300 ਸਾਲੇ ਤੇ ਵੀ ਕੀਤਾ ਸੀ। ਉਦੋਂ ਇੱਕ BJP ਦਾ ਪ੍ਰਧਾਨ ਹੁੰਦਾ ਸੀ ਜਗਮੋਹਨ ਕੌੜਾ ਜੀਰੇ ਦਾ, ਅਸੀਂ ਵੀ ਉਹਨਾਂ ਨੂੰ ਮਿਲੇ ਤੇ ਉਹ ਉਦੋਂ ਪ੍ਰੈਸ ਕਾਨਫਰੰਸਾਂ ਕਰਕੇ ਅਜੀਤ ਦੇ ਦਫ਼ਤਰ ਵੀ ਗਿਆ, ਮਹਿਤਾ ਚੌਂਕ ਦਮਦਮੀ ਟਕਸਾਲ ਦੇ ਆਗੂਆਂ ਨੂੰ ਵੀ ਮਿਲਿਆ, ਅਕਾਲ ਤਖਤ ਸਾਹਿਬ ਤੇ ਵੀ ਗਿਆ। ਉਹਨੇ ਜਾ ਕੇ ਦੱਸਿਆ ਵੀ ਦੇਖੋ ਮੈਂ ਉਹਨਾਂ ਦੇ ਨਾਲ ਸੀ, ਮੈਂ ਉਹਨਾਂ ਨੂੰ ਸਾਰਾ ਦੇਖਿਆ ਵਾ, ਉਹ ਬੰਦੇ ਪੰਜਾਬ ਦੀ ਧਰਤੀ ਉੱਤੇ ਸਿੱਖੀ ਦਾ ਨੁਕਸਾਨ ਕਰਨ ਦੇ ਲਈ ਆਹ ਕੰਮ ਕਰਦੇ ਆ। ਉਹਨੇ ਦੱਸਿਆ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਰਾਹੀਂ ABVP ਦੇ ਰਾਹੀਂ ਆਹ ਕੁੱਤਖਾਨਾ ਇਹਨਾਂ ਨੇ ਕਰਨਾ ਸ਼ੁਰੂ ਕੀਤਾ ਹੋਇਆ। ਜਗਮੋਹਨ ਕੌੜਾ ਉਹ ਬੰਦਾ ਜਿਹਨੇ ਮਤਲਬ ਕਿ ਹਿੰਦੂਆਂ ਦੇ ਘਰ 'ਚ ਜਨਮ ਲੈਣ ਤੋਂ ਬਾਅਦ ਵੀ ਇਹ ਗੱਲ ਦੱਸੀ ਕਿ ਕਿਵੇਂ RSS ਸਿੱਖੀ ਦਾ ਜੜ੍ਹਾਂ ਵੱਢ ਰਹੀ ਹੈ। ਉਸ ਸ਼ਖਸ ਨੇ ਹੀ ਦੱਸਿਆ ਕਿ ਸਰਬ ਹਿਤਕਾਰੀ ਸਕੂਲਾਂ ਦੀ ਇੱਕ ਲੜੀ ਆ ਜਿਹੜੀ ਸਾਰੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਿੱਖਾਂ ਦੇ ਨਿਆਣਿਆਂ ਦਾ ਬਾਹਮਣੀਕਰਨ ਕਰ ਰਹੀ ਹੈ। ਉਦੋਂ ਕਿ ਸਾਨੂੰ ਇਹ ਗੱਲ ਸਮਝ ਲੱਗੀ ਕਿ ਪੰਜਾਬ ਦੇ ਹਰ ਗਲੀ ਮੁਹੱਲੇ ਪਿੰਡ ਦੇ ਵਿੱਚ ਕੁਝ ਸਕੂਲ ਖੋਲੇ ਗਏ ਆ ਜਿਨ੍ਹਾਂ ਦਾ ਨਾਂ ਤਾਂ ਗੁਰੂ ਸਾਹਿਬਾਨ ਦੇ ਨਾਂ ਤੇ ਹੁੰਦਾ, ਵੀ ਜਿਵੇਂ ਗੁਰੂ ਨਾਨਕ ਪਬਲਿਕ ਸਕੂਲ, ਗੁਰੂ ਅੰਗਦ ਸਾਹਿਬ ਸਕੂਲ, ਏਦਾਂ ਹਨਾ। ਤੇ ਉੱਥੇ ਜਿਹੜੇ ਕੁੜੀਆਂ ਮੁੰਡੇ ਰੱਖ ਲੈਂਦੇ ਆ, ਉਹ ਮਤਲਬ 2-2, 3-3 ਹਜ਼ਾਰ ਤੇ ਕੁੜੀਆਂ ਮਿਲ ਜਾਂਦੀਆਂ ਤੇ ਬੇਰੁਜ਼ਗਾਰੀ ਬਹੁਤ ਆ, ਪੜ੍ਹੇ ਲਿਖੇ ਬੱਚੇ ਆਮ ਉਹਨਾਂ ਤੇ ਨਿਆਣਿਆਂ ਨੂੰ ਕਹਿੰਦੇ ਆ ਵੀ ਲਿਆਓ, ਤੇ ਜਿਹੜਾ ਉੱਥੇ ਰੱਖਿਆ ਹੁੰਦਾ ਹੈੱਡ ਮਾਸਟਰ ਬਣਾ ਕੇ, ਉਹ ਪ੍ਰਿੰਸੀਪਲ ਜਿਹਨੂੰ ਲਾਇਆ ਹੁੰਦਾ ਉਹ ਵਿਚਾਰਾ ਕੋਈ ਸਾਬਕਾ ਫੌਜੀ ਜਾਂ ਕੋਈ ਸਾਬਕਾ ਅਧਿਕਾਰੀ ਸਿੱਖ ਰੱਖ ਲੈਂਦੇ ਆ, ਉਹਨੂੰ ਕਹਿੰਦੇ ਜੀ ਅੰਮ੍ਰਿਤ। ਫਿਰ ਉੱਥੇ ਪ੍ਰਚਾਰ ਕਰਦੇ ਆ ਵੀ ਜਿਹੜਾ ਵੀ ਬੱਚਾ ਇੱਥੇ ਐਡਮਿਸ਼ਨ ਲੈਣੀ ਚਾਹੂਗਾ ਉਹਨੂੰ ਅੰਮ੍ਰਿਤ ਛਕਣਾ ਪਊ, ਉਹਨੂੰ ਕੀਰਤਨ ਸਿੱਖਣਾ ਪਊ। ਹੁਣ ਸਾਡੇ ਆਮ ਬੰਦੇ ਨੂੰ ਬੜਾ ਆਉਂਦਾ ਵੀ ਗੁਰੂਆਂ ਦੇ ਨਾਂ ਤੇ ਸਕੂਲ ਆ, ਸਾਰਾ ਜਿਹੜਾ ਸਟਾਫ ਆ ਉਹ ਬੜਾ ਵਧੀਆ ਵਾ, ਤੇ ਜਿਹੜਾ ਪ੍ਰਿੰਸੀਪਲ ਵਾ ਉਹ ਇੰਨਾ ਸਖਤ ਵਾ ਵੀ ਉਹ ਕਹਿੰਦਾ ਵੀ ਅੰਮ੍ਰਿਤ ਛਕਣਾ ਪਊਗਾ ਜੀ ਜੇ ਸਿੱਖਾਂ ਦਾ ਨਿਆਣਾ ਵਾ, ਤੇ ਇਹਨੂੰ ਤਬਲਾ ਵੀ ਕੀਰਤਨ ਵੀ ਸਿਖਾਵਾਂਗੇ ਅਸੀਂ ਪੱਕਾ, ਇਸ ਲਾਜ਼ਮੀ ਹੈ ਜੀ ਸਾਡਾ। ਉਹ ਹੁਣ ਅਸੀਂ ਵੀ ਅੱਜ ਕੱਲ੍ਹ ਜਿਹੋ ਜਿਹਾ ਮਾਹੌਲ ਆ, ਅਸੀਂ ਕਹਿੰਦੇ ਆ ਵੀ ਸਾਡਾ ਬੱਚਾ ਸਿੱਖੀ 'ਚ ਪਰਪੱਕ ਹੋਵੇ, ਪਰ ਉਹਨਾਂ ਸਕੂਲਾਂ ਦੇ ਵਿੱਚ ਇੱਕ ਕੰਮ ਹੋਰ ਕੀਤਾ ਜਾਂਦਾ ਵੀ ਤੁਹਾਡੇ ਸਿੱਖਾਂ ਦਾ ਬਾਹਮਣੀਕਰਨ ਕਿਵੇਂ ਕਰਨਾ, ਸਿੱਖਾਂ ਦੇ ਨਿਆਣਿਆਂ ਨੂੰ ਕੇਸਾਧਾਰੀ ਹਿੰਦੂ ਕਿਵੇਂ ਬਣਾਉਣਾ। RSS ਦੀ ਸ਼ਾਖਾ ਜਿਹੜੀ ਆ ਇੱਕ ਤਰੀਕੇ ਨਾਲ ਉਹ ਉਹਨਾਂ ਸਕੂਲਾਂ ਦੇ ਰਾਹੀਂ ਲੱਗ ਰਹੀ ਹੈ। ਇਹ ਜਿਹਾ ਸਾਰਾ ਕੁਝ ਜਿਹੜਾ ਵਾਪਰ ਰਿਹਾ ਉਹ ਪਿਛਲੇ 10-15 ਸਾਲ ਤੋਂ ਲਗਾਤਾਰ ਬਾਦਲ ਸਾਹਿਬ ਦੀ ਫੁੱਲ ਕਿਰਪਾ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਵਾਪਰ ਰਿਹਾ। ਆ ਜਦੋਂ ਤੁਹਾਡੀ ਜਥੇਦਾਰੀ ਆ, ਹੁਣ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਡੇਰਾ ਬੱਸੀ ਦੇ ਇਲਾਕੇ ਚੋਂ, ਫਤਿਹਗੜ੍ਹ ਸਾਹਿਬ ਦੇ ਇਲਾਕੇ ਚੋਂ, ਤਰਨਤਾਰਨ ਦੇ ਇਲਾਕੇ ਚੋਂ, ਅਬੋਹਰ ਫਾਜ਼ਿਲਕਾ ਵਾਲੇ ਇਲਾਕੇ ਚੋਂ ਸੈਂਕੜੇ ਥਾਵਾਂ ਤੋਂ ਲੋਕਾਂ ਨੇ ਦਹਾਈਆਂ ਪਾਈਆਂ ਵੀ ਸਾਡੇ ਪਿੰਡਾਂ ਦੇ ਵਿੱਚ RSS ਵਾਲੇ ਗੁਰਦੁਆਰਿਆਂ ਦੇ ਰਾਹੀਂ, ਕਿਉਂਕਿ ਸਾਰੇ ਥਾਵਾਂ ਦੇ ਉੱਤੇ ਗੁਰਧਾਮਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਕਾਲੀ ਦਲ ਦਾ ਕਬਜ਼ਾ, ਬਾਦਲ ਦਲ ਦਾ, ਵੀ ਉਹ ਆਪਦਾ RSS ਵਾਲੇ ਪ੍ਰਚਾਰ ਕਰਦੇ ਆ ਤੇ ਸਾਡੇ ਨਿਆਣਿਆਂ ਨੂੰ, ਸਾਡੇ ਬੱਚਿਆਂ ਨੂੰ, ਕਿਉਂਕਿ ਜਦੋਂ ਤੱਕ ਪਤਾ ਲੱਗਦਾ ਵੀ ਇਹ ਗਿਆਨੀ ਜੀ ਬਣ ਕੇ ਜਿਹੜੇ ਸਾਡੇ ਕੋਲੇ ਪਧਾਰੇ ਹੋਏ ਨੇ ਇਹ ਤਾਂ ਨਕਲੀ ਸਿੱਖ ਆ। ਕਈ ਇਹੋ ਜਿਹੇ ਵੀ ਹੈਗੇ ਆ ਜਿਹੜੇ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਕਈ ਸਾਲ ਸਿੱਖੀ ਦਾ ਪ੍ਰਚਾਰ ਕਰਦੇ ਹੁਣ ਉਹ ਕਲਗੀਧਰ ਦਾ ਲਾਲ ਵਾਲਾ ਫੱਟਾ ਲਾ ਕੇ ਮਾਤਾ ਦਾ ਮਾਲ ਵਾਲਾ ਪਾਈ ਬੈਠੇ ਆ। ਹੁਣ ਉਹ ਸਿੱਖੀ ਪ੍ਰਚਾਰਦੇ ਆ ਜਿਹੜੀ ਬਾਹਮਣ ਨੂੰ, ਦਿੱਲੀ ਨੂੰ, ਨਾਗਪੁਰ ਨੂੰ ਸੂਤ ਬਹਿੰਦੀ ਹੋਵੇ। ਸੋ RSS ਤਾਂ ਸਿੱਖੀ ਲਈ ਕੱਲ ਵੀ ਘਾਤਕ ਸੀ, ਅੱਜ ਵੀ ਘਾਤਕ ਆ, ਪਰ ਬਾਦਲ ਦਲ ਵਾਲਿਆਂ ਨੂੰ ਹੁਣੇ ਘਾਤਕ ਲੱਗਣ ਲੱਗੀ ਆ, ਕਿਉਂਕਿ ਹਰਿਆਣੇ ਦੇ ਵਿੱਚ BJP ਨੇ ਟਿਕਟਾਂ ਵਿੱਚ ਉੱਥੇ ਕਾਲਾ ਮਾਲਾ ਕੀਤਾ। ਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇਸ ਮੌਕੇ ਕਹਿ ਰਹੇ ਨੇ ਕਿ RSS ਬੜੀ ਖਤਰਨਾਕ ਆ, ਉਹਨਾਂ ਨੂੰ ਚਾਹੀਦਾ ਕਿ ਉਹ ਰਾਸ਼ਟਰ ਦਾ ਵੀ ਦੇਸ਼ ਦੇ ਟੁਕੜੇ ਕਰ ਦੂਗੀ, ਉਹਨਾਂ ਗੱਲਾਂ ਨੂੰ ਭੁੱਲ ਜਾਓ, ਅਸਲੀ ਗੱਲ ਤੇ ਆਓ ਕਿ ਸਿੱਖੀ ਲਈ ਕਿਵੇਂ ਘਾਤਕ ਆ, ਤੇ ਹੁਕਮਨਾਮੇ ਨੂੰ ਗੱਜ ਵੱਜ ਕੇ ਲਾਗੂ ਕਰਾਓ। ਜੇਕਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਵੀ RSS ਨੇ ਕੜੀ ਘੋਲਣੀ ਆ ਜਿਹੜੀ ਉਦੋਂ 300 ਸਾਲੇ ਮੌਕੇ ਘੋਲੀ ਸੀ, ਫਿਰ ਤੁਸੀਂ ਆ ਜਿਹੜੇ ਬਿਆਨ ਦਿੰਦੇ ਹੋ ਇਹਨਾਂ ਦਾ ਕੋਈ ਅਰਥ ਨਹੀਂ। ਮੈਂ ਇੰਨੀਆਂ ਸਿਆਸੀ ਕਲਾਬਾਜ਼ੀਆਂ ਦੇ ਬਾਵਜੂਦ ਇਹ ਬਾਦਲ ਦਲ ਦੀਆਂ ਦੇ ਇਹ ਗੱਲ ਕਹਿਣਾ ਕਿ ਜੇਕਰ ਹੁਣ ਵੀ ਸੰਭਲ ਜਾਣ, ਜਿਵੇਂ ਕਿ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਵੀ ਜੇ ਸਾਰੇ ਦੇ ਸਿੱਖ ਮਰ ਜਾਣ ਨਾ ਤੇ ਦੁਨੀਆ ਨੂੰ ਇਹ ਕਹਿਣ ਜੋਗਾ ਕਰ ਜਾਣ ਵੀ ਇੱਕ ਕੌਮ ਹੋਈ ਆ, ਪਰ ਇੱਕ ਵੀ ਬੰਦੇ ਨੇ ਸਿਧਾਂਤ ਨਹੀਂ ਛੱਡਿਆ, ਮਰ ਭਾਵੇਂ ਗਏ ਤਾਂ ਵੀ ਸਬਦਾ ਮਾੜਾ ਨਹੀਂ। ਪਰ ਜੇ ਸਦੀਆਂ ਤੱਕ ਆਪਦੇ ਸਿਧਾਂਤ ਦੇ ਦੁਸ਼ਮਣ ਬਣ ਕੇ ਸਿਧਾਂਤ ਦੇ ਉਲਟ ਭੁਗਤ ਕੇ ਜਾਣਾ,
ਉਹ ਸਿੱਖ ਦਾ ਕੋਈ ਜਾਣ ਮਰਨ ਇੱਕ ਬਰਾਬਰ ਆ। ਤੋ ਇਸ ਮੌਕੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਠੀਕ ਆ, ਤੁਸੀਂ ਬਾਦਲ ਦਲ ਵੱਲੋਂ ਥੋਪੇ ਹੋਏ ਜਥੇਦਾਰਾਂ ਕੌਮ ਤੇ, ਪਰ ਜੇਕਰ ਵਾਕਿਆ ਹੀ ਇਤਿਹਾਸ ਵਿੱਚ ਆਪਦਾ ਨਾਂ ਬਣਾਉਣਾ ਹੈ ਤਾਂ ਠੋਕ ਵਜਾ ਕੇ ਕਹੋ ਕਿ ਆਹ ਅਕਾਲ ਤਖਤ ਸਾਹਿਬ ਤੋਂ ਆਰਐਸਐਸ ਦੇ ਖਿਲਾਫ ਹੁਕਮਨਾਮੇ ਜਾਰੀ ਹੋਏ ਨੇ, ਇਹ ਖਾਲਸਾ ਪੰਥ ਦੇ ਦੁਸ਼ਮਣ ਨੇ ਆਰਐਸਐਸ ਵਾਲੇ, ਇਹ ਸਿੱਖੀ ਅਤੇ ਸਿੱਖਾਂ ਦੇ ਵੈਰੀ ਨੇ, ਇਹਨਾਂ ਨਾਲ ਕਿਸੇ ਵੀ ਕਿਸਮ ਦੀ ਸਾਂਝ ਰੱਖਣੀ ਤੇ ਇਹ ਸਾਰੇ ਕੰਮ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਕੋਈ ਵੀ ਸਿੱਖ ਵਾ ਉਹ ਗੁਨਾਹਗਾਰ ਆ। ਸੋ ਇਸ ਤਰੀਕੇ ਨਾਲ ਤਾਂ ਤੁਹਾਡਾ ਕੁਝ ਬਣ ਸਕਦਾ, ਪਰ ਜੇਕਰ ਆਪਾਂ ਜਿਵੇਂ ਹੁਣ ਕਰਦੇ ਆ ਇਦਾਂ ਡਰਾਮੇਬਾਜ਼ੀਆਂ ਨਾਲ ਨਹੀਂ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।